ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਅਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ਾਮ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪੰਜਾਬ ਤੇ ਭਾਰਤ ਦੀਆਂ ਅਹਿਮ ਖਬਰਾਂ ਦੇ ਉੱਤੇ ਆਪਾਂ ਨਜ਼ਰ ਬਣਾਵਾਂਗੇ। ਆਪਣੇ ਨਾਲ ਪੰਜਾਬ ਤੋਂ ਪੱਤਰਕਾਰ ਨਿਊਜ਼ ਐਨਾਲਿਸਟ ਦੀਪਕ ਸ਼ਰਮਾ ਚਨਾਥਲ ਜੀ ਜੁੜ ਚੁੱਕੇ ਨੇ। ਦੀਪਕ ਸ਼ਰਮਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ ਰਾਜਕਰਨਵੀਰ ਜੀ ਤੇ ਮੇਰਾ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿਲ ਸੈਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਦੀਪ ਸਿੰਘ ਸੈਨੋਜ਼ੇ, ਮਨਜੀਤ ਸਿੰਘ ਸੈਨੋਜ਼ੇ, ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਦੀਪਕ ਜੀ ਸ਼ੁਰੂ ਕਰਦੇ ਜਾਈਏ। 18 ਤਰੀਕ ਤੋਂ ਜਿਹੜਾ ਮਸਲਾ ਤੁਰਿਆ ਆ, ਉਹਦਾ ਅਜੇ ਕੋਈ ਅੰਤ ਕਦੋਂ ਹੋਣਾ ਹੈ ਉਸ ਦੇ ਬਾਰੇ ਪਤਾ ਨਹੀਂ ਆ। ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਬਹੁਤ ਤਰੀਕੇ ਦੀਆਂ ਆਪਾਂ ਗੱਲਾਂ ਸੁਣੀਆਂ, ਚੱਲ ਰਹੀਆਂ ਹੋ ਰਹੀਆਂ ਆ। ਤੇ ਹੁਣ ਜਦ ਅੱਜ ਦੇ ਦਿਨ ਆਪਾਂ ਦੇਖਿਆ ਆ ਤੇ ਉਹਨਾਂ ਦੀ ਇੱਕ ਵੀਡੀਓ ਜਿਹੜੀ ਉਹ ਸਾਹਮਣੇ ਜਿਹੜੀ ਉਹ ਆ ਗਈ ਆ, ਉਸ ਨੂੰ ਲੈ ਕੇ ਅਜੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰੀਕੇ ਦੇ ਸਵਾਲ ਨੇ। ਹੁਣ ਮਸਲਾ ਇਹ ਆ ਵੀ ਕੀ ਇਹ ਪੂਰਾ ਸੱਚ ਆ ਜਾਂ ਇਹ ਅਧੂਰਾ ਸੱਚ ਆ? ਬਿਲਕੁਲ ਪ੍ਰਵੀਨ, ਬਿਲਕੁਲ ਰਾਜਵੀਰ, ਇਹ ਮਨਾਂ ਦੇ ਵਿੱਚ ਸਵਾਲ ਖੜਾ ਹੈ ਕਿ ਹਾਂ ਇਹ ਪੂਰਾ ਸੱਚ ਹੈ ਕਿ ਅਧੂਰਾ ਸੱਚ ਹੈ। ਅਸਲ ਦੇ ਵਿੱਚ ਹੁਣ ਤੱਕ ਜਿੱਦਣ ਦੀ ਇਹ ਘਟਨਾ 18 ਤਰੀਕ ਤੋਂ ਵਾਪਰੀ ਆ, ਉਸ ਦਿਨ ਤੋਂ ਇੱਕ ਮੰਗ ਸਾਰੀਆਂ ਧਿਰਾਂ ਵੱਲੋਂ ਸੀਗੀ ਇੱਕ ਤਰ੍ਹਾਂ ਦਾ ਕਿ ਜੇ ਅੰਮ੍ਰਿਤਪਾਲ ਪੁਲਿਸ ਦੀ ਗਿਰਫਤ ਵਿੱਚ ਨਹੀਂ ਹੈ, ਫਿਰ ਉਹਦਾ ਅਜੇ ਤੱਕ ਕੋਈ ਸੁਨੇਹਾ, ਕੋਈ ਟਵੀਟ, ਕੋਈ ਫੇਸਬੁੱਕ ਲਾਈਵ, ਕੋਈ ਵੀਡੀਓ ਕਿਉਂ ਨਹੀਂ ਆਇਆ। ਮੈਨੂੰ ਲੱਗਦਾ ਇਹ ਉਹਦਾ ਜਵਾਬ ਹੈ। ਜਿਹੜਾ ਇੱਕ ਮਨ ਚ ਖਦਸ਼ਾ ਸੀਗਾ ਕਿ ਜੀ ਉਹਦੇ ਕੇਸ ਕਤਲ ਕਰ ਦਿੱਤੇ ਗਏ ਹੋਣਗੇ, ਉਹਨੂੰ ਕੋਨਾ ਮੋਨਾ ਬਣਾਤਾ ਹੋਊਗਾ ਜੀ, ਉਹਨੂੰ ਤਸ਼ੱਦਦ ਕੀਤਾ ਹੋਊਗਾ ਜੀ, ਉਹ ਖੜਨ ਜੋਗਾ ਨਹੀਂ ਹੋਊਗਾ ਜੀ, ਉਹ ਬੋਲਣ ਜੋਗਾ ਨਹੀਂ ਹੋਊਗਾ, ਇਹ ਉਹਦਾ ਜਵਾਬ ਹੈ। ਪਰ ਇਹ ਜਵਾਬ ਸਾਰੇ ਮਸਲਿਆਂ ਦੇ ਹਲੇ ਜਵਾਬ ਨਹੀਂ ਹੈਗੇ, ਇਹ ਸਾਰੇ ਸਵਾਲਾਂ ਦੇ ਜਵਾਬ ਨਹੀਂ ਹੈਗੇ। ਉਲਟਾ ਇਸ ਵੀਡੀਓ ਨੇ ਕਿੰਨੇ ਹੀ ਸਵਾਲ ਨਵੇਂ ਖੜੇ ਕਰ ਦਿੱਤੇ। ਤੁਸੀਂ ਇਸ ਵੀਡੀਓ ਨੂੰ ਜਦੋਂ ਗੌਰ ਨਾਲ ਦੇਖਦੇ ਹੋ ਤਾਂ ਉਸ ਵੀਡੀਓ ਦੇ ਵਿੱਚੋਂ ਇਕੱਲੇ ਸ਼ਬਦਾਂ ਤੇ ਨਾ ਜਾਓ, ਉਹਨਾਂ ਦੀ ਬਣਤਰ ਦੇ ਉੱਤੇ, ਉਹਨਾਂ ਦੀ ਬੋਲੀ ਦੇ ਲਹਿਜੇ ਦੇ ਉੱਤੇ, ਉਹਨਾਂ ਦੀ ਮਤਲਬ ਖਲੋਣ ਦੀ, ਬੋਲਣ ਦੀ, ਨਜ਼ਰੀਏ ਦੀ, ਜਦੋਂ ਉਹਦੇ ਪਰ ਜਾਓਗੇ ਤਾਂ ਤੁਹਾਡੇ ਮਨ ਦੇ ਵਿੱਚ ਕਿੰਨਾ ਕੁਛ ਨਾਲ ਨਾਲ ਚੱਲਦਾ। ਕਿੰਨੀਆਂ ਹੀ ਤਰ੍ਹਾਂ ਦੀਆਂ ਵਿਚਾਰਾਂ ਵੀ ਬਾਹਰ ਆ ਰਹੀਆਂ, ਉਹਨਾਂ ਨੂੰ ਵੀ ਪ੍ਰਭਾਵਿਤ ਤੁਸੀਂ ਨਾ ਹੋਵੋ। ਕੱਲੀ ਵੀਡੀਓ ਨੂੰ ਆਪਣੇ ਨਜ਼ਰੀਏ ਤੋਂ ਦੇਖੋ ਤਾਂ ਤੁਹਾਡਾ ਮਨ ਕੀ ਕਹਿੰਦਾ, ਤੁਹਾਡਾ ਦਿਮਾਗ ਕੀ ਕਹਿੰਦਾ, ਫਿਰ ਸਮਝਣ ਦੀ ਕੋਸ਼ਿਸ਼ ਕਰੋ। ਇੱਕ ਗੱਲ ਸਾਫ਼ ਹੈ ਰਾਜਵੀਰ ਹੋਰੀ ਕਿ ਇਹ 18 ਤਰੀਕ ਤੋਂ ਬਾਅਦ ਲਗਾਤਾਰ ਕੁਝ ਫੋਟੋਆਂ ਸਾਹਮਣੇ ਆਈਆਂ ਸਾਡੇ ਜੀ, ਫੋਟੋਆਂ ਆਈਆਂ ਕਿ ਦੇਖੋ ਜੀ ਉਹ ਤਾਂ ਬਰੀਜ਼ਾ ਗੱਡੀ 'ਚ ਸਵਾਰ ਹੋ ਗਿਆ ਜੀ, ਆਹ ਲਓ ਜੀ ਉਹਨੇ ਚੋਲਾ ਤੇ ਤਲਵਾਰ ਕਿਰਪਾਨ ਛੱਡਤੀ ਜੀ, ਹੁਣ ਜੀ ਉਹਨੇ ਪੈਂਟ ਕਮੀਜ਼ ਪਾ ਲਈ ਜੀ, ਆਹ ਜੀ ਮੋਟਰਸਾਈਕਲ ਤੇ ਬਹਿ ਗਿਆ ਜੀ, ਨਾਲ ਪਵਲਪ੍ਰੀਤ ਹੋਰੀ ਨੇ ਜੀ, ਤੇ ਆਹ ਦੇਖੋ ਜੀ ਹੁਣ ਤਾਂ ਉਹ ਪੈਂਚਰ ਲਵਾ ਰਹੇ ਨੇ ਜੀ, ਉਹ ਰੇੜੇ ਤੇ ਨੇ ਜੀ, ਨਹੀਂ ਜੀ ਹੁਣ ਉਹ ਛਤਰੀ ਲੈ ਕੇ ਉੱਥੇ ਨੇ ਜੀ, ਨਹੀਂ ਜੀ ਉਹ ਤਾਂ ਟਰੈਕ ਸੂਟ ਪਾ ਲਿਆ ਜੀ ਪਟਿਆਲੇ 'ਚ ਨੇ, ਨਹੀਂ ਬਾਲ ਖੋਲ ਲਏ ਜੀ ਦਿੱਲੀ 'ਚ ਨੇ, ਨਹੀਂ ਲੋਕੇਸ਼ਨ ਤਾਂ ਜੀ ਉੱਥੇ ਨੇਪਾਲ ਦੀ ਮਿਲ ਗਈ ਹੈ। ਇਹ ਸਾਰੇ ਵਰਤਾਰੇ 'ਚ ਸਾਨੂੰ ਫੁਟੇਜ ਦੇ ਹਵਾਲੇ ਨਾਲ ਫੋਟੋਆਂ ਆਈਆਂ ਜੀ। ਜੇਕਰ ਕੈਮਰੇ ਦੀ ਫੁਟੇਜ ਹੈ ਤਾਂ ਵੀਡੀਓ ਆਉਂਦੀ ਪੂਰੀ। ਉਵੇਂ ਦੇ ਕਲਿੱਪ ਪੂਰੇ ਨਹੀਂ ਆਏ ਕਿ ਬੰਦਾ ਰੋਡ ਤੇ ਤੁਰਿਆ ਜਾ ਰਿਹਾ, ਉਹ ਆ ਰਿਹਾ, ਉਹਨਾਂ ਕੁ ਕਲਿੱਪ ਹੀ ਆਉਂਦਾ ਸੀ, ਉਦੋਂ ਅਗਲਾ ਕੈਮਰੇ ਦਾ ਫਰੇਮ ਨਹੀਂ ਆਉਂਦਾ ਸੀ। ਜੇ ਦਿੱਲੀ 'ਚ ਤੁਰੇ ਜਾਣ ਵਾਲੀ ਵੀਡੀਓ ਆਈ, ਪਟਿਆਲੇ 'ਚ ਤੁਰੇ ਜਾਣ ਵਾਲੀ ਵੀਡੀਓ ਆਈ ਤਾਂ ਕੁਝ ਸਕਿੰਟਾਂ ਦਾ ਕਲਿੱਪ ਸੀ ਜੀ ਜੀ। ਤਾਂ ਕੈਮਰੇ ਤੋਂ ਕੈਮਰੇ ਦੀ ਅਗਲੇ ਦੀ ਫੁਟੇਜ ਆਉਣੀ ਚਾਹੀਦੀ ਸੀ। ਸੋ ਇਹ ਜਿੱਥੇ ਤੱਕ ਸੀਗਾ ਉੱਥੇ ਤੱਕ ਤਾਂ ਠੀਕ ਸੀ, ਪਰ ਇਹ ਸਭ ਦੇ ਦਰਮਿਆਨ ਇਹ ਮੰਗ ਹੁੰਦੀ ਰਹੀ ਕਿ ਜੇ ਫਿਰ ਅੰਮ੍ਰਿਤਪਾਲ ਪੁਲਿਸ ਦੀ ਪਕੜ ਤੋਂ ਬਾਹਰ ਹੈ, ਫਿਰ ਉਹ ਆਪਣਾ ਕੋਈ ਸੁਨੇਹਾ ਕਿਉਂ ਨਹੀਂ ਦੇ ਰਿਹਾ, ਆਪਣੀ ਵਾਰਸ ਪੰਜਾਬ ਦੇ ਨੂੰ ਇਹ ਦਵੇ, ਜਿਨ੍ਹਾਂ ਨੂੰ ਲੱਗਦਾ ਕਿ ਜਿਨ੍ਹਾਂ ਦੀ ਮੈਂ ਅਗਵਾਈ ਕਰ ਰਿਹਾ ਉਹਨਾਂ ਨੂੰ ਦਵੇ, ਪੁਲਿਸ ਨੂੰ ਦਵੇ, ਆਵਾਮ ਨੂੰ ਦਵੇ, ਪੰਜਾਬ ਨੂੰ ਦਵੇ, ਹੈ ਨਾ, ਤੇ ਕੋਈ ਸੁਨੇਹਾ ਤਾਂ ਆਉਂਦਾ ਜੀ। ਤੇ ਇਸ ਲਈ ਮੈਨੂੰ ਲੱਗਦਾ ਕਿ ਇਹ ਜਿਹੜਾ ਸਵਾਲ ਸੀਗਾ ਚਾਹੇ ਤਾਂ ਅੰਮ੍ਰਿਤਪਾਲ ਤੱਕ ਪਹੁੰਚ ਗਿਆ, ਤੇ ਜੇ ਅੰਮ੍ਰਿਤਪਾਲ ਪੁਲਿਸ ਦੀ ਗਿਰਫਤ 'ਚ ਹੈ, ਪੁਲਿਸ ਦੀ ਕਸਟਡੀ 'ਚ ਹੈ ਨਾ, ਉਹ ਮਤਲਬ ਗੈਰ ਕਾਨੂੰਨੀ ਤਰੀਕੇ ਨਾਲ ਉਹਨੂੰ ਫੜਿਆ ਹੋਇਆ, ਫਿਰ ਉਹ ਪੁਲਿਸ ਅਧਿਕਾਰੀਆਂ ਤੱਕ ਪਹੁੰਚ ਗਿਆ ਕਿ ਭਾਈ ਲੋਕਾਂ ਦੇ ਮਨਾਂ 'ਚ ਜਿਹੜਾ ਸਵਾਲ ਆ ਪਹਿਲਾਂ ਦਾ ਜਵਾਬ ਕੀ ਇਹ ਵੀਡੀਓ ਉਹਨਾਂ ਸਵਾਲਾਂ ਦਾ ਜਵਾਬ ਹੈ, ਇਹ ਲੋਕ ਮੰਗ ਦੇ ਉੱਤੇ ਹੈ, ਮੀਡੀਆ ਦੀ ਮੰਗ ਦੇ ਉੱਤੇ ਹੈ, ਜਥੇਦਾਰਾਂ ਤੱਕ ਸੁਨੇਹਾ ਪਹੁੰਚਾਉਣ ਦੇ ਲਈ ਹੈ, ਵਾਰਸ ਪੰਜਾਬ ਨੂੰ ਸੁਨੇਹਾ ਦੇਣ ਲਈ ਹੈ, ਜਾਂ ਇਹ ਵੀਡੀਓ ਬਣਵਾਈ ਗਈ ਹੈ।
ਇਹ ਸਵਾਲ, ਇਸ ਲਈ ਮੈਂ ਤਾਂ ਹੀ ਕਿਹਾ ਕਿ ਇਹ ਸਵਾਲ ਮੁੱਕੇ ਨਹੀਂ, ਸਵਾਲ ਖੜੇ ਹੋ ਗਏ। ਹਾਂ, ਕੁਝ ਸਵਾਲਾਂ ਦੇ ਜਵਾਬ ਮਿਲ ਗਏ। ਕਿਆ ਅੰਮ੍ਰਿਤਪਾਲ ਭਾਈ ਤੰਦਰੁਸਤ ਹੈ? ਅੰਮ੍ਰਿਤਪਾਲ ਭਾਈ ਮਤਲਬ ਕਿ ਅਜੇ ਪੂਰੇ ਸਰੂਪ ਦੇ ਵਿੱਚ ਹੈ? ਅੰਮ੍ਰਿਤਪਾਲ ਭਾਈ ਅਜੇ ਕੇਸਧਾਰੀ ਹੈ? ਸੋ ਸਾਰਾ ਕੁਛ ਹੈ, ਇਹ ਜਵਾਬ ਤਾਂ ਮਿਲ ਗਏ। ਪਰ ਕੀ ਉਹ ਪੁਲਿਸ ਦੀ ਗਿਰਫਤ ਵਿੱਚ ਹੈ ਜਾਂ ਨਹੀਂ, ਗ੍ਰਿਫਤਾਰੀ ਪਾਈ ਜਾਂ ਨਹੀਂ, ਇਹ ਵੱਖਰਾ ਸਵਾਲ ਹੈ। ਗਿਰਫਤ ਵਿੱਚ ਹੈ ਜਾਂ ਨਹੀਂ, ਇਹ ਸਵਾਲ ਦਾ ਜਵਾਬ ਨਹੀਂ ਮਿਲਿਆ ਇਸ ਵੀਡੀਓ ਆਉਣ ਦਾ। ਕਿਉਂਕਿ ਜਿੰਨੀਆਂ ਫੋਟੋਆਂ ਤੇ ਵੀਡੀਓਜ਼ ਆਈਆਂ, ਉਹ ਨਕਲੀ ਅਸਲੀ ਦਾ ਤਾਂ ਵਿਵਾਦ ਖੜਾ ਹੀ ਖੜਾ ਹੈ। ਪਰ ਸਭ ਤੋਂ ਵੱਡਾ ਸਵਾਲ ਉਹਦੇ ਵਿੱਚ ਇਹ ਖੜਾ ਹੈ ਰਾਜ ਭਾਈ, ਕਿ ਜਾਰੀ ਕਿਹਨੇ ਕੀਤੀਆਂ? ਜੀ ਜੀ। ਤੇ ਉਹੀ ਸਵਾਲ ਇਸ ਵੀਡੀਓ ਨਾਲ ਖੜਾ ਕਿ ਵੀਡੀਓ ਜਾਰੀ ਕਿਹਨੇ ਕੀਤੀ। ਇੱਕ ਪਾਸੇ ਇਸ ਵੀਡੀਓ ਦੇ ਵਿੱਚ ਅੰਮ੍ਰਿਤਪਾਲ ਹੋਰੀ ਕਹਿ ਰਹੇ ਨੇ ਕਿ ਮੇਰੇ ਕੋਲ ਹੁਣ ਤੱਕ ਕੋਈ ਖਬਰ ਨਹੀਂ ਸੀ, ਮੈਨੂੰ ਪਤਾ ਨਹੀਂ ਸੀ ਕਿ ਮੇਰੇ ਬਾਰੇ ਕੀ ਚੱਲ ਰਿਹਾ ਕੀ ਨਹੀਂ, ਸਾਨੂੰ ਤਾਂ ਇਹੀ ਲੱਗਿਆ ਕਿ ਸਾਨੂੰ ਮਾਲਵੇ ਜਾਣ ਤੋਂ ਰੋਕ ਰਹੀ ਹੈ ਪੁਲਿਸ, ਇਸ ਲਈ ਅਸੀਂ ਉਹ ਮੌਕਾ ਬਚਾ ਕੇ ਮਾਲਵੇ ਪਹੁੰਚਣਾ ਚਾਹੁੰਦੇ ਸੀ, ਹੈ ਨਾ। ਤੇ ਇਸ ਹਵਾਲੇ ਨਾਲ ਮਤਲਬ ਕਿ ਅਸੀਂ ਸਾਈਡ ਤੇ ਹੋਏ ਤੇ ਵਾਹਿਗੁਰੂ ਨੇ ਮਤਲਬ ਕੁਦਰਤ ਨੇ ਵਰਤਾਰਾ ਵਰਤਾਇਆ ਕਿ ਅਸੀਂ ਐਡਾ ਵੱਡਾ ਘੇਰਾ ਤੋੜ ਕੇ ਲੰਘ ਗਏ, ਪੁਲਿਸ ਸਾਡਾ ਬਾਲ ਵੀ ਵਿੰਗਾ ਨਹੀਂ ਕਰ ਸਕੀ, ਮੈਂ ਚੜ੍ਹਦੀ ਕਲਾ ਚ ਹਾਂ। ਪਰ ਇਹ ਸਾਰੀ ਗੱਲ ਕਹਿੰਦੇ ਹੋਏ ਉਹ ਬੜੇ ਸਹਿਜ ਨੇ ਜਾਂ ਸਹਿਮ ਚ ਨੇ। ਉਹਨਾਂ ਦੇ ਵਿੱਚ ਉਹ ਮਤਲਬ ਕਿ ਜਿਹੜੀ ਉਹ ਚੜ੍ਹਦੀ ਕਲਾ ਵਾਲੀ ਗੱਲ ਕਰਦੇ ਨੇ, ਉਹ ਝਲਕਾਰਾ ਨਹੀਂ ਹੈਗਾ। ਜਾਂ ਤਾਂ ਉਹ ਜਿਹੜਾ ਇੰਨੇ ਦਿਨਾਂ ਦਾ ਸਫ਼ਰ ਹੈ, 12-13 ਦਿਨਾਂ ਦਾ, ਉਹਦੇ ਅਨੀਂਦਰਾਪਣ ਹੈ, ਥਕਾਵਟ ਹੈ ਨਾ, ਬੇਰਾਮੀ ਹੈ, ਜਾਂ ਉਹ ਨਿਮਰਤਾ ਆ ਗਈ ਹੈ, ਜਾਂ ਹੋਰ ਸਹਿਜਪਣਾ ਆ ਗਿਆ, ਜਾਂ ਕੋਈ ਸਹਿਮ, ਖੌਫ ਤੇ ਡਰ ਆ ਗਿਆ। ਇਹ ਸਵਾਲ ਨਵੇਂ ਖੜੇ ਹੁੰਦੇ ਆ ਨਾ ਇਸ ਵੀਡੀਓ ਦੇ ਆਉਣ ਨਾਲ। ਪਰ ਉਹ ਸਵਾਲ ਕਿੱਥੇ ਹੈ? ਉਹਦਾ ਜਵਾਬ ਕਿਹਨੇ ਦੇਣਾ ਕਿ ਭਾਈ ਮਹਾਰਾਣੀ ਪ੍ਰਨੀਤ ਕੌਰ ਦੇ ਖਾਤੇ ਚੋਂ ਪੈਸੇ ਡਾਲੇ ਸੀ ਜੀ ਸਾਈਬਰ ਰਾਜੇ ਵਾਲਿਆਂ ਨੇ, 24 ਘੰਟਿਆਂ ਚ ਰਿਕਵਰ ਕਰਾਤੇ ਅਗਲਿਆਂ ਨੇ। ਇੰਨੀ ਪਹੁੰਚ ਹੁੰਦੀ ਹੈ ਜੀ। ਇੱਕ ਬੜੇ ਸੂਬੇ, ਕਿਸੇ ਹੋਰ ਸੂਬੇ ਦੇ ਪੁਲਿਸ ਅਧਿਕਾਰੀ ਦੀ ਧੀ ਆਨੰਦਪੁਰ ਸਾਹਿਬ ਆਈ ਤੇ ਵਿਰਾਸਤ ਖਾਲਸਾ ਦੇਖ ਕੇ ਜਦੋਂ ਬਾਹਰ ਆਈ ਤਾਂ ਉਹਦਾ ਮੋਬਾਈਲ ਚੋਰੀ ਹੋ ਗਿਆ, ਤੇ ਆਨੰਦਪੁਰ ਸਾਹਿਬ ਤੋਂ ਨਿਕਲਣ ਤੋਂ ਪਹਿਲਾਂ ਪੁਲਿਸ ਨੇ ਉਹਦਾ ਫੋਨ ਬਰਾਮਦ ਕਰਾਤਾ। ਦੇਖੋ, ਤੇ ਜੇਕਰ ਇੰਨੇ ਸਾਡੇ ਸਾਈਬਰ ਸੈੱਲ ਹੁਣ ਇੰਨੇ ਮਜ਼ਬੂਤ ਨੇ, ਤਾਂ ਉਹਨਾਂ ਨੂੰ ਇਹ ਕਿਉਂ ਨਹੀਂ ਪਤਾ ਲੱਗ ਰਿਹਾ ਕਿ ਹਾਲ ਤੱਕ ਜੀ ਇਹ ਵੀਡੀਓ ਕਿੱਥੋਂ ਜਾਰੀ ਹੋਈ ਹੈ, ਕਿਹੜੀ ਆਈਡੀ ਤੋਂ ਜਾਰੀ ਹੋਈ ਹੈ, ਕਿਹੜੇ ਫੋਨ ਤੋਂ ਜਾਰੀ ਹੋਈ ਹੈ, ਕਿਹੜੀ ਲੋਕੇਸ਼ਨ ਤੋਂ ਜਾਰੀ ਹੋਈ ਹੈ, ਨੈਟ ਕਿੱਥੋਂ ਵਰਤਿਆ? ਇਹਦਾ ਜਵਾਬ ਕੋਈ ਨਹੀਂ। ਸੋ ਇਸ ਲਈ ਤਾਂ ਹੀ ਇਹ ਸਵਾਲ ਖੜੇ ਹੋ ਰਹੇ ਨੇ ਕਿ ਵੀਡੀਓ ਆਪ ਜਾਰੀ ਕੀਤੀ ਹੈ ਜਾਂ ਵੀਡੀਓ ਬਣਵਾਈ ਹੈ, ਇਹ ਪੁਲਿਸ ਦੀ ਕਸਟਡੀ 'ਚ ਖੜ ਕੇ ਬਣੀ ਹੈ ਜਾਂ ਪੁਲਿਸ ਦੀ ਗਿਰਫਤ ਤੋਂ ਬਾਹਰ ਬਣੀ ਹੈ। ਇਹਦੇ ਸਵਾਲ, ਕਿਉਂਕਿ ਇਹਦੇ ਨਾਲ, ਇਸ ਵੀਡੀਓ ਦੇ ਨਾਲ ਅੰਮ੍ਰਿਤਪਾਲ ਦਾ ਪੱਖ ਇਹ ਜਾਂਦਾ ਕਿ ਦੇਖੋ ਭਾਈ, ਮੈਂ ਪੁਲਿਸ ਦੀ ਗਿਰਫਤ ਤੋਂ ਬਾਹਰ ਹਾਂ ਜੀ, ਮੈਂ ਚੜ੍ਹਦੀ ਕਲਾ ਚ, ਮੈਨੂੰ ਉਹ ਫੜ ਨਹੀਂ ਸਕੇ, ਕੋਈ ਨਾ, ਮੈਂ ਜਦੋਂ ਪ੍ਰਮਾਤਮਾ ਦੀ ਵਾਹਿਗੁਰੂ ਦੀ ਇੱਛਾ ਹੋਊਗੀ ਉਸ ਸਮੇਂ ਗ੍ਰਿਫਤਾਰੀ ਪਊਗੀ। ਇਸ ਲਈ ਹੋ ਸਕਦਾ ਕਿ ਕੱਲ ਨੂੰ ਮੈਂ ਦਰਬਾਰ ਸਾਹਿਬ ਮੱਥਾ ਟੇਕਣ ਜਾਵਾਂ, ਹੋ ਸਕਦਾ ਕੱਲ ਨੂੰ ਮੈਂ ਕੇਸਗੜ੍ਹ ਸਾਹਿਬ ਜਾਵਾਂ, ਹੋ ਸਕਦਾ ਤਖ਼ਤ ਸ੍ਰੀ ਦਮਦਮਾ ਸਾਹਿਬ ਜਾਵਾਂ, ਜਾਂ ਕਿਸੇ ਹੋਰ ਗੁਰੂ ਘਰ ਜਾਵਾਂ, ਜਾਂ ਆਪ ਸਾਹਮਣੇ ਆਵਾਂ। ਕਿਉਂਕਿ ਜਥੇਦਾਰ ਸਾਹਿਬ ਨੂੰ ਹੁਣ ਅਪੀਲ ਕਰ ਰਹੇ ਨੇ ਅੰਮ੍ਰਿਤਪਾਲ ਹੋਰੀ ਜੀ, ਤੇ ਫਿਰ ਜਥੇਦਾਰ ਹੋਰਾਂ ਨੇ ਵੀ ਇੱਕ ਅਪੀਲ ਕੀਤੀ ਹੋਈ ਅੰਮ੍ਰਿਤਪਾਲ ਨੂੰ। ਸੋ ਜੇਕਰ ਉਹ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਹੁਣ ਮਤਲਬ ਕਿ ਸਰਬੱਤ ਖਾਲਸਾ ਬੁਲਾਓ, ਤਾਂ ਉਹ ਕਹਿੰਦੇ ਮੈਂ ਵੀ ਕਿਹਾ ਕਿ ਭਾਈ ਜੇ ਤੂੰ ਗਿਰਫਤ ਨਹੀਂ, ਫਿਰ ਸਰੈਂਡਰ ਕਰ। ਤੇ ਪਰ ਉਹਨਾਂ ਨੇ ਇਹ ਵੀ ਕਹਿ ਸਕੇ ਜੇ ਪੁਲਿਸ ਦੀ ਕਸਟਡੀ ਜਾਂ ਪੁਲਿਸ ਸਾਫ਼ ਕਰੇ। ਕੀ ਪੁਲਿਸ ਨੇ ਇਸ ਵੀਡੀਓ ਰਾਹੀਂ ਸਾਫ਼ ਕਰਤਾ ਕਿ ਦੇਖੋ ਜੀ ਸਾਡੇ ਕੋਲ ਤਾਂ ਹੈ ਨਹੀਂ? ਤੇ ਅੰਮ੍ਰਿਤਪਾਲ ਨੂੰ ਕਹਿਣ ਨੂੰ ਹੋਗਾ ਕਿ ਦੇਖ ਭਾਈ, ਤੇਰਾ ਪੱਖ ਮਜ਼ਬੂਤ ਹੁੰਦਾ ਕਿ ਲੈ ਭਾਈ ਤੂੰ, ਇਹ ਦੂਸਰਾ। ਪਰ ਦੂਸਰੇ ਪਾਸੇ ਜਿਹੜੀ ਅਦਾਲਤ 'ਚ ਪਿਛਲੇ 2 ਦਿਨਾਂ ਤੋਂ ਸੁਣਵਾਈ ਚੱਲ ਰਹੀ ਹੈ, ਉਹ ਸੁਣਵਾਈ ਦੇ ਵਿੱਚ ਐਡਵੋਕੇਟ ਜਨਰਲ ਪੰਜਾਬ ਸਰਕਾਰ ਦੇ ਨੁਮਾਇੰਦੇ, ਪੁਲਿਸ ਅਧਿਕਾਰੀ ਇਹ ਦਮ ਭਰ ਰਹੇ ਨੇ ਕਿ ਸਾਡੀ ਗਿਰਫਤ 'ਚ ਨਹੀਂ ਹੈ, ਨਾ ਕਾਨੂੰਨੀ ਤੌਰ ਤੇ ਨਾ ਗੈਰ ਕਾਨੂੰਨੀ ਤੌਰ ਤੇ। ਹੁਣ ਉੱਥੇ ਸਬੂਤ ਦੇਣ ਲਈ ਉਹਨਾਂ ਕੋਲ ਵੀ ਕੁਝ ਨਹੀਂ ਸੀ। ਕੋਰਟ ਨੇ, ਜਿਹੜੀ ਧਿਰ ਨੇ ਫਾਈਲ ਕੀਤੀ ਪਟੀਸ਼ਨ ਕਿ ਜੀ ਸਾਨੂੰ ਲੱਗਦਾ ਕਿ ਅੰਮ੍ਰਿਤਪਾਲ ਪੁਲਿਸ ਦੀ ਕਸਟਡੀ 'ਚ ਆ, ਉਹਦੇ ਨਾਲ ਕੁੱਟਮਾਰ ਹੋ ਰਹੀ ਹੈ, ਉਹਦੇ ਨਾਲ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋ ਰਿਹਾ ਜੀ, ਉਸ ਨੂੰ ਕਿਤੇ ਜੇਲ੍ਹ 'ਚ ਸੁੱਟ ਦਿੱਤਾ ਗਿਆ ਜੀ, ਉੱਥੇ ਤਸ਼ੱਦਦ ਢਾਇਆ ਜਾ ਰਿਹਾ ਜੀ। ਉਹ ਕੋਰਟ ਨੇ ਕਿਹਾ ਕਿ ਭਾਈ ਜੇਕਰ ਤੁਹਾਡੇ ਪਟੀਸ਼ਨ ਦੇ ਨਾਲ ਕੋਈ ਸਬੂਤ ਨੇ, ਸਬੂਤ ਲਿਆਓ। ਉਹਨਾਂ ਤੋਂ ਸਬੂਤ ਮੰਗੇ ਗਏ, ਪਰ ਜਿਹੜੀ ਕਾਊਂਟਰ ਕਰ ਰਹੀ ਧਿਰ ਸੀ, ਉਸ ਧਿਰ ਨੇ ਵੀ ਮੂੰਹ ਜ਼ਬਾਨੀ ਕਿਹਾ ਨਾ ਕਿ ਸਾਡੀ ਗਿਰਫਤ 'ਚ ਨਹੀਂ ਹੈ। ਕਿਆ ਦੇਖੋ ਜੀ, ਸਾਡੇ ਕੋਲ ਤਾਂ ਉੱਥੇ ਭੱਜ ਗਿਆ ਸੀ, ਮੋੜ ਤੋਂ ਭੱਜ ਗਿਆ ਸੀ, ਉਹਦੇ ਚਾਚੇ ਨੇ ਕਿਹਾ ਜੀ ਦੇਖੋ, ਪਰ ਉਹੋ ਜਿਹਾ ਤੱਥ ਕੋਈ ਨਹੀਂ ਹੈ ਕਿ ਸਾਡੀ ਗਿਰਫਤ 'ਚ ਨਹੀਂ ਹੈ। ਤੇ ਉਹਦੇ ਲਈ ਹੁਣ ਆ ਸਬੂਤ ਬਣ ਗਿਆ। ਕੀ ਇਹ ਸਬੂਤ ਘੜਿਆ ਏ ਜਾਂ ਸਬੂਤ ਆਪ ਮਹਾਰੇ ਸਾਹਮਣੇ ਆ ਗਿਆ? ਜਿਹੜੀ ਆਪਾਂ ਕੱਲ ਇਹ ਗੱਲ ਕਰ ਰਹੇ ਸੀ ਕਿ ਨੇਪਾਲ ਦੀ ਲੋਕੇਸ਼ਨ ਤੁਸੀਂ ਦੱਸ ਰਹੇ ਹੋ, ਨੇਪਾਲ ਦੇ ਤੁਹਾਡੇ ਉੱਥੇ ਦੇ ਭਾਰਤੀ ਦੂਤਾਵਾਸ ਚਿੱਠੀਆਂ ਤੱਕ ਲਿਖ ਰਹੇ ਨੇ,
ਫਿਰ ਇਹਦਾ ਮਤਲਬ ਉਹ ਜਾਣਕਾਰੀ ਤੁਹਾਡੀ ਇੰਨੀ ਨਲਾਇਕ ਕੀ ਸੀ, ਉਹ ਜਾਣਕਾਰੀ ਤੁਹਾਡੀ ਇੰਨੀ ਅਧੂਰੀ ਸੀ ਕਿ ਹੂੰ ਬੰਦਾ ਇੰਨੀ ਸਕਿੰਟਾਂ 'ਚ ਹੁਸ਼ਿਆਰਪੁਰ ਵੀ ਪਹੁੰਚ ਗਿਆ। ਹੂੰ ਤੇ ਹੁਣ ਵੀ ਉਹੀ ਵਰਤਾਰਾ ਕਿਵੇਂ ਵਾਪਰ ਰਿਹਾ, ਕਮਾਲ ਹੈ। ਇਹਦਾ ਮਤਲਬ ਪੁਲਿਸ ਆਪਣੀ ਗਲਤੀਆਂ ਤੋਂ ਵੀ ਨਹੀਂ ਸਿੱਖਦੀ ਫਿਰ ਤਾਂ। ਹੂੰ ਪਹਿਲਾਂ ਵੀ ਮਤਲਬ ਕਿ ਬਾਕੀ ਬੰਦੇ ਫੜ ਲਏ, ਗੱਡੀਆਂ ਫੜ ਲਈਆਂ, ਬਸ ਅੰਮ੍ਰਿਤਪਾਲ ਤੇ ਪਪਲਪ੍ਰੀਤ ਹੋਰੀ ਨਹੀਂ ਫੜ ਹੋਏ। ਤੇ ਹੁਣ ਵੀ ਕਹਿੰਦੇ ਗੱਡੀ 'ਚ 4 ਜਣੇ ਸੀ, ਉਹ 2 ਮੁੰਡੇ ਫੜ ਲਏ, ਬਸ ਇਹੀ 2 ਭੱਜ ਗਏ, ਗੱਡੀ ਵੀ ਫੜ ਲਈ। ਹੂੰ ਸੋ ਇਹ ਸਵਾਲ ਫਿਰ ਉੱਥੇ ਹੀ ਖੜੇ ਨੇ। ਸੋ ਇਹ ਸਾਰੇ ਸਵਾਲਾਂ ਦੇ ਵਿੱਚ ਹੁਣ ਅੰਮ੍ਰਿਤਪਾਲ ਦੀ ਵੀਡੀਓ ਦੇ ਹਵਾਲੇ ਨਾਲ ਜਿਹੜੇ ਉਹਨਾਂ ਨੇ ਕਿਹਾ ਕਿ ਮੈਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਜੀ ਸਰਬੱਤ ਖਾਲਸਾ ਬੁਲਾਇਆ ਜਾਵੇ, ਜਿਹੜੀ ਉਹਨਾਂ ਨੇ ਕਿਹਾ ਕਿ ਹਾਂ ਪੰਜਾਬ ਦੇ ਨਾਲ ਧੱਕਾ ਹੁੰਦਾ, ਪੰਜਾਬ ਦੇ ਮਸਲਿਆਂ ਤੇ ਇਕਜੁੱਟਤਾ ਕੀਤੀ ਜਾਵੇ। ਸੋ ਇਹਨੇ ਵੀ ਕਈ ਨਵੇਂ ਸਵਾਲ ਖੜੇ ਕੀਤੇ ਨੇ ਕਿ ਅੰਮ੍ਰਿਤਪਾਲ ਹੋਰਾਂ ਨੇ ਕਹਿ ਦਿੱਤਾ ਕਿ ਹੁਣ ਵਾਰਸ ਪੰਜਾਬ ਜਾਂ ਸਾਡੀ ਸੰਸਥਾ ਜਾਂ ਅਸੀਂ ਹੁਣ ਸਹੀ ਮਾਇਨਿਆਂ ਦੇ ਵਿੱਚ ਅਕਾਲ ਤਖਤ ਦੀ ਅਗਵਾਈ 'ਚ ਚੱਲਾਂਗੇ, ਸਾਡੀ ਵੱਖਰੀ ਕੋਈ ਹੋਂਦ ਨਹੀਂ ਹੈ, ਵੱਖਰੀ ਕੋਈ ਹਸਤੀ ਨਹੀਂ ਹੈ। ਜਾਂ ਉਹ ਪਹਿਲਾਂ ਵੀ ਕਹਿੰਦੇ ਰਹੇ ਨੇ ਕਿ ਅਕਾਲ ਤਖਤ ਸਾਡਾ ਸਰਵਉੱਚ ਹੈ, ਅਸੀਂ ਤਾਂ ਸਿਰਫ ਪੰਜਾਬ ਦੇ ਵਿੱਚ ਨਸ਼ਿਆਂ ਮੁਕਾਉਣ ਦੇ ਲਈ, ਅਸੀਂ ਪੰਜਾਬ ਦੀ ਜਵਾਨੀ ਨੂੰ ਧਰਮ ਨਾਲ ਜੋੜਨ ਦੇ ਲਈ, ਅੰਮ੍ਰਿਤਪਾਨ ਕਰਾਉਣ ਦੇ ਲਈ ਇਹ ਮੁਹਿੰਮ ਹੈ। ਸੋ ਪਰ ਜੇਕਰ ਇਹ ਸਾਰਾ ਕੁਛ ਹੈ, ਫਿਰ ਦੂਜੀਆਂ ਧਿਰਾਂ ਕਹਿੰਦੀਆਂ ਕਿ ਫਿਰ ਤੁਸੀਂ ਗ੍ਰਿਫਤਾਰੀ ਤੋਂ ਕਿਉਂ ਡਰੇ, ਫਿਰ ਤੁਹਾਡੇ ਖਿਲਾਫ ਕੋਈ ਸਬੂਤ ਨਹੀਂ ਹੋਣਾ ਸੀ, ਤੁਸੀਂ ਖੜ ਜਾਂਦੇ। ਉਹ ਕਹਿੰਦੇ ਨਹੀਂ, ਸਾਨੂੰ ਸ਼ਾਇਦ ਲੱਗ ਰਿਹਾ ਸੀ ਕਿ ਸਾਡੀ ਖਾਲਸਾ ਵੀ ਰੋਕਣ ਲਈ ਹੈ। ਸੋ ਵੀਡੀਓ ਦੇ ਇਹ ਸਵਾਲ ਵੀ ਨੇ। ਸੋ ਅਜੇ ਸਾਰੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ। ਸਿਰਫ ਕੁਝ ਖਦਸ਼ੇ ਸੀ ਜਿਹੜੇ, ਕੁਝ ਫਿਕਰਮੰਦੀ ਸੀ ਜਿਹੜੀ ਖਾਸ ਕਰ ਵਾਰਸ ਪੰਜਾਬ ਨੂੰ ਜਾਂ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ, ਉਹਦੀ ਫਿਕਰਮੰਦੀ ਤੋਂ ਤਾਂ ਥੋੜੀ ਜਿਹੀ ਧੂੜ ਹਟੀ ਹੈ ਕਿ ਨਹੀਂ ਭਾਈ ਉਹ ਸਾਬਤ ਸੂਰਤ ਹੈ, ਉਹ ਤੰਦਰੁਸਤ ਹੈ, ਉਹ ਬੋਲਣ ਚਾਲਣ ਜੋਗਾ ਹੈ, ਪਰ गिरफ्तार है, गैर कानूनी है, कानूनी है, कस्टडी 'ਚ है, नहीं है। ਇਹ ਸਵਾਲ ਹੋਰ ਗੂੜੇ ਹੋ ਗਏ ਨੇ ਉਲਟਾ। ਤੇ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਨੇ ਕਿ ਜੀ 12 ਕੁ ਦਿਨਾਂ ਦੇ ਵਿੱਚ NSA ਲੱਗਣ ਤੋਂ ਬਾਅਦ ਬੰਦੇ ਨੂੰ ਪੇਸ਼ ਕਰਨਾ ਪੈ ਜਾਂਦਾ, ਤੇ ਫਿਰ 12 ਕੁ ਦਿਨ ਤਾਂ ਹੋਣ ਵਾਲੇ ਨੇ NSA ਲੱਗੇ ਨੂੰ, ਕੱਲ ਪਰਸੋਂ ਨੂੰ ਸ਼ਾਇਦ 12 ਦਿਨ ਹੋ ਜਾਣੇ, ਅਗਲੇ ਦਿਨ ਕਹਿਣ ਲੱਗ ਗਏ ਸੀ 2 ਦਿਨਾਂ ਬਾਅਦ ਕਿਵੇਂ NSA ਲਾਤਾ। ਤੇ ਇਸ ਲਈ ਹੁਣ ਇਹ ਵੀ ਹੈ। ਸੋ ਪਰ ਕੱਲ ਜਿਵੇਂ ਪੁਲਿਸ ਵਰਦੀ ਤਾਂ ਵਰਦੀ, ਸਿਵਲ ਵਰਦੀ ਦੇ ਵਿੱਚ ਸਾਰੇ ਦਰਬਾਰ ਸਾਹਿਬ ਦੇ ਗਲਿਆਰੇ 'ਚ ਸੀ ਬਿਲਕੁਲ। ਸਾਰਾ ਦਿਨ, ਮਤਲਬ ਸਿਵਲ ਵਰਦੀ 'ਚ ਉੱਥੇ ਸੰਗਤ ਨੂੰ ਕੱਲੇ ਬੰਦੇ 'ਚੋਂ ਪੁਲਿਸ ਵਾਲਾ ਹੀ ਦਿਖ ਰਿਹਾ ਸੀ। ਤੇ ਇਹ ਖੌਫ ਇੱਕ ਨਵੇਂ ਤਰ੍ਹਾਂ ਦਾ ਪੈਦਾ ਕੀਤਾ ਜਾ ਰਿਹਾ। ਤੇ ਫਿਰ ਜੇ ਉਹ ਹੁਸ਼ਿਆਰਪੁਰ ਸੀ, ਹੁਸ਼ਿਆਰਪੁਰ ਫੜ ਲੈਂਦੇ, ਜੇ ਉਹ ਨੇਪਾਲ ਬਾਰਡਰ ਤੇ ਪਹੁੰਚਿਆ ਸੀ, ਨੇਪਾਲ ਬਾਰਡਰ ਤੇ ਫੜ ਲੈਂਦੇ, ਕੁਰੂਕਸ਼ੇਤਰ ਜਿੱਥੋਂ ਛਤਰੀ ਮਿਲੀ ਉੱਥੋਂ ਫੜ ਲੈਂਦੇ। ਤੇ ਪਰ ਹੁਣ ਦਰਬਾਰ ਸਾਹਿਬ ਸੰਗਤ ਦੇ ਵਿੱਚ ਖੌਫ ਪੈਦਾ ਕਰਨ ਦਾ ਇਹ ਕੀ ਪਹਿਲੂ ਹੈ? ਕੀ ਇਹ ਅਗਲੀ ਸਕ੍ਰਿਪਟ ਹੈ ਕੋਈ? ਹੁਣ ਇਹ ਸਵਾਲ ਇੱਥੇ ਹੀ ਖੜਾ ਕਿ ਇਹ ਸਾਰਾ ਕੁਝ ਕਿ ਕੀ ਉਹ ਸਰੈਂਡਰ ਕਰੇਗਾ, ਕੀ ਉਸਦੀ ਗ੍ਰਿਫਤਾਰੀ ਪਾਈ ਜਾਏਗੀ, ਕੀ ਮਤਲਬ ਕਿ ਇਹ ਫਿਲਮ ਦਾ ਇੱਕ ਅਗਲਾ ਸੀਨ ਹੋਏਗਾ। ਹੁਣ ਇਹ ਕਿਹੜਾ ਪੱਖ ਹੈ? ਕਾਰਨ ਉਹਦਾ ਇੱਕ ਵੱਡਾ ਸਵਾਲ ਇਹ ਖੜਾ ਹੈ। ਹੁਣ ਇਹ ਵੀ ਇੱਕ ਚਰਚਾਵਾਂ ਨਿਕਲ ਰਹੀਆਂ ਸਰਕਾਰੀ ਹਵਾਲੇ ਨਾਲ, ਪੁਲਿਸ ਦੇ ਹਵਾਲੇ ਨਾਲ, ਮੀਡੀਆ ਦੇ ਹਵਾਲੇ ਨਾਲ, ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਅੰਮ੍ਰਿਤਪਾਲ ਨੇ 3 ਸ਼ਰਤਾਂ ਰੱਖੀਆਂ ਜੀ। ਕਿ ਜੀ ਪਹਿਲੀ ਸ਼ਰਤ ਤਾਂ ਕਿ ਮੇਰੇ ਨਾਲ ਕੁੱਟਮਾਰ ਨਾ ਹੋਵੇ, ਦੂਜੀ ਸ਼ਰਤ ਮੈਨੂੰ ਪੰਜਾਬ ਤੋਂ ਬਾਹਰ ਨਾ ਲਿਜਾਇਆ ਜਾਵੇ। ਸੋ ਏਦਾਂ ਕਹਿੰਦੇ ਉਹਨੇ 3 ਸ਼ਰਤਾਂ ਰੱਖੀਆਂ ਕਿ ਮੈਂ ਤਾਂ ਜੀ ਪੰਜਾਬ 'ਚ ਰਹਿਣਾ ਚਾਹੁੰਦਾ, ਤੇ ਮੇਰੇ ਦੇ ਉੱਤੇ ਮਤਲਬ NSA ਨਾ ਲਾਇਆ ਜਾਵੇ, ਤੇ ਮੈਨੂੰ ਪੰਜਾਬ ਤੋਂ ਬਾਹਰ ਨਾ ਲਿਜਾਇਆ ਜਾਵੇ, ਤੇ ਮੇਰੇ ਨਾਲ ਕੁੱਟਮਾਰ ਨਾ ਕੀਤੀ ਜਾਵੇ, ਮੈਂ ਤਿਆਰ ਹਾਂ। ਹੁਣ ਇਹ ਗੱਲ ਕਿਹਨੇ ਫੈਲਾਈ? ਇਹ ਚਰਚਾ ਕਿੱਥੋਂ ਆਈ? ਇਹਦਾ ਕੋਈ ਸੋਰਸ ਨਹੀਂ। ਉਸੇ ਤਰ੍ਹਾਂ ਫੋਟੋਆਂ ਕਿਹਨੇ ਜਾਰੀ ਕੀਤੀਆਂ, ਵੀਡੀਓ ਕਿਹਨੇ ਜਾਰੀ ਕੀਤੀ, ਵੀਡੀਓ ਕਿੱਥੋਂ ਬਣੀ, ਕੋਈ ਸੋਰਸ ਨਹੀਂਗਾ। ਪਰ ਵੀਡੀਓ ਹੈਗੀ ਹਕੀਕਤ, ਵੀਡੀਓ ਸੱਚ ਆ। ਉਹ ਤਾਂ ਵਾਰਸ ਪੰਜਾਬ ਦੇ ਵੀ ਕਹਿੰਦੇ ਨੇ ਕਿ ਹਾਂ ਵੀਡੀਓ ਅੰਮ੍ਰਿਤਪਾਲ ਦੀ ਹੈ। ਪਰ ਇਹ ਸਾਰੇ ਦੇ ਵਿੱਚ ਵੀਡੀਓ ਕਿੱਥੋਂ ਬਣੀ, ਕਿਹਨੇ ਬਣਾਈ, ਕਿਹੜੇ ਨੈਟ ਤੋਂ ਬਣੀ, ਕਿਹੜੇ ਪੇਜ ਤੋਂ ਬਣੀ, ਕਿਹੜੇ ਚੈਨਲ ਨੂੰ ਇੰਟਰਵਿਊ ਦੇਣੀ ਸੀ, ਉਹ ਤੋਂ ਬਾਅਦ ਸਰੈਂਡਰ ਕਰਨਾ ਸੀ, ਇਹ ਸਵਾਲ ਕਿੱਥੋਂ ਆਏ? ਤੇ ਇਹ ਸਭ ਦੇ ਵਿੱਚ ਉਹ ਸਹਿਜਪਣਾ ਜਾਂ ਸਹਿਮਪਣਾ, ਇਹ ਸਵਾਲ ਵੱਡਾ ਕਰ। ਜੀ ਜੀ ਬਿਲਕੁਲ। ਸਵਾਲਾਂ ਦੇ ਜਵਾਬ ਕੁਛ ਮਿਲ ਗਏ ਤੇ ਕੁਛ ਨਵੇਂ ਜਿਹੜੇ ਆ ਉਹ ਇੱਥੇ ਦੀਪਕ ਜੀ ਖੜੇ ਹੋ ਗਏ ਆ। ਦੇਖੋ ਇਸ ਦਾ ਨਤਾਰਾ ਕਦੋਂ ਤੱਕ ਜਿਹੜਾ ਉਹ ਹੁੰਦਾ ਆ। ਜਥੇਦਾਰ ਸਾਹਿਬ ਦੇ ਲਈ ਵੀ ਕਾਫੀ ਹੁਣ, ਕਿਉਂਕਿ ਉਹਨਾਂ ਦੇ ਪਾਲੇ ਦੇ ਵਿੱਚ ਗੇਂਦ ਆ ਗਈ, ਉਹਨਾਂ ਨੇ ਸਰਬੱਤ ਖਾਲਸੇ ਦੀ ਅਪੀਲ ਉਹਨਾਂ ਦੇ ਮੂਹਰੇ ਕਰ ਦਿੱਤੀ ਆ। ਉਹਨਾਂ ਲਈ ਵੀ ਹੁਣ ਕਾਫੀ ਅੱਗੇ ਮੁਸ਼ਕਿਲ ਦਾ ਸਮਾਂ ਆ, ਜੋ ਵੀ ਫੈਸਲਾ ਲੈਣਗੇ। ਨਹੀਂ ਦੇਖੋ, 2 ਚੀਜ਼ਾਂ ਨੇ, ਚੁਣੌਤੀਆਂ ਤਾਂ ਹਮੇਸ਼ਾ ਹੀ ਰਹੀਆਂ ਨੇ ਕੌਮ ਨੂੰ, ਹੈ ਨਾ। ਪਰ ਜਿਹੜਾ ਔਖੀ ਘੜੀ ਨਾਲੋਂ ਮੈਨੂੰ ਲੱਗਦਾ ਕਿ ਮੌਕਾ ਹੈ ਹੁਣ ਜਥੇਦਾਰ ਸਾਹਿਬ ਕੋਲ, ਜੋ ਭਰੋਸਗੀ ਦੀ ਆਪਾਂ ਪਹਿਲੇ ਦਿਨ ਤੋਂ ਗੱਲ ਕਰ ਰਹੇ ਹਾਂ, ਕਿ ਹੁਣ ਕੌਮ ਦਾ ਭਰੋਸਾ ਜਿੱਤਣ, ਸਿੱਖ ਭਾਈਚਾਰੇ ਦਾ ਭਰੋਸਾ ਜਿੱਤਣ ਕਿ ਹਾਂ ਕਿ ਭਾਈ ਅਸੀਂ ਅਗਵਾਈ ਕਰਨ ਦੇ ਕਾਬਲ ਆ, ਅਸੀਂ ਇਹ ਲੜਾਈ ਲੜਨ ਦੇ ਕਾਬਲ ਆ, ਤਾਂ ਕਿ ਫਿਰ ਕੱਲ ਨੂੰ ਜਵਾਨੀ ਕਿਸੇ ਹੋਰ ਪਾਸੇ ਨਾ ਤੁਰੇ। ਉਹਦੇ ਲਈ ਮੌਕਾ ਹੁਣ, ਫਿਰ ਉਹਦੇ ਲਈ ਸਾਹਮਣੇ ਆ ਜਾਣ, ਨਿੱਤਰ ਕੇ ਆ ਜਾਣ। ਪਰ ਜਿਹੜਾ ਖਦਸ਼ਾ ਪ੍ਰਗਟਾਇਆ ਮੁੱਖ ਮੰਤਰੀ ਭਗਵੰਤ ਮਾਨ ਨੇ
ਕਿ ਜੀ ਤੁਸੀਂ ਸਿਰਫ ਬਾਦਲਾਂ ਦੀ ਬੋਲੀ ਬੋਲਦੇ ਹੋ, ਅਕਾਲੀ ਦਲ ਦੀ ਬੋਲੀ ਬੋਲਦੇ ਹੋ, ਹੈਨਾ। ਬੇਸ਼ੱਕ ਉਹ ਤਰੀਕਾ ਪਸੰਦ ਨਹੀਂ ਸੀ ਸਾਰਿਆਂ ਨੂੰ ਕਿ ਹਾਂ ਭਗਵੰਤ ਮਾਨ ਦਾ ਇਹ ਤਰੀਕਾ ਨਹੀਂ ਬਣਦਾ ਸੀ, ਪਰ ਉਹ ਸਵਾਲ ਤਾਂ ਕਿੰਨਿਆਂ ਦੇ ਮਨਾਂ 'ਚ ਖੜੇ ਨੇ ਕਿ ਪਹਿਲਾਂ ਇਹੋ ਜਿਹੇ ਫੈਸਲੇ ਹੁੰਦੇ ਰਹੇ ਨੇ, ਚਾਹੇ ਉਹ ਡੇਰੇ ਨੂੰ ਲੈ ਕੇ, ਚਾਹੇ ਉਹਨਾਂ ਨੂੰ ਮਾਫੀ ਨੂੰ ਲੈ ਕੇ, ਚਾਹੇ ਫਿਲਮ ਲਵਾਉਣ ਨੂੰ ਲੈ ਕੇ, ਹੈਨਾ, ਉਹ ਸਾਰੇ ਮਾਮਲੇ ਚਰਚਾ 'ਚ ਰਹੇ ਨੇ। ਸੋ ਇਸ ਲਈ ਇਸ ਮੌਕੇ ਜਥੇਦਾਰ ਸਾਹਿਬ ਕੋਲ ਉਹ ਭਰੋਸਗੀ ਪੈਦਾ ਕਰਨ ਦੀ, ਜਥੇਦਾਰਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਹੀ ਅਗਵਾਈ ਕਰਦਾ, ਸਾਡੀ ਅਗਵਾਈ ਕਰਦਾ ਰਹੇਗਾ, ਉਹਦੇ ਲਈ ਇੱਕ ਮੌਕਾ ਹੈ। ਤੇ ਆਪਣੀ ਜਵਾਨੀ ਨੂੰ, ਤਾਂ ਕਿ ਉਹ ਕੱਲ ਨੂੰ ਫੇਰ ਮਤਲਬ ਕਿ ਪੁਲਿਸ ਦੇ ਕਿਸੇ ਸ਼ਿਕਾਰ ਨਾ ਹੋ ਜਾਣ ਤਸ਼ੱਦਦ ਦਾ, ਹੈ ਜਾਂ ਉਹ ਕਿਸੇ ਐਸੇ ਬਿਆਨ, ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ, ਤੁਸੀਂ ਆਪਣੀ ਭਾਵਨਾ ਅੱਗੇ ਸੱਥ 'ਚ ਬਿਆਨ ਕਰਦੇ ਸੀ, ਹੈਨਾ, ਹੁਣ ਤੁਸੀਂ ਵੀਡੀਓ ਤੇ ਬਿਆਨ ਕਰ ਦਿੰਦੇ ਹੋ ਤੇ ਉਹੀ ਰਿਕਾਰਡ ਬਣ ਜਾਂਦਾ, ਉਸੇ ਨੂੰ ਆਧਾਰ ਬਣਾ ਕੇ ਤੁਹਾਡੇ ਤੇ ਕਾਰਵਾਈ ਹੋ ਜਾਂਦੀ ਹੈ। ਸੋ ਇਸ ਲਈ ਉਹ ਤੋਂ ਬਚਦੇ ਨਹੀਂ। ਹੁਣ ਪੰਜਾਬ ਦੇ ਰਾਜਪਾਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਚਿੱਠੀ ਲਿਖੀ, ਚਿੱਠੀ ਲਿਖੀ ਅੰਗਰੇਜ਼ੀ 'ਚ, ਉਹ 'ਚ ਕੀਤੀਆਂ ਮਿੰਨਤਾਂ, ਉਹ 'ਚ ਪਾਏ ਤਰਲੇ, ਪਰ ਪੰਜਾਬ ਦੇ ਲੋਕਾਂ ਦੇ ਨਾਂ ਤੇ ਪੰਜਾਬੀ 'ਚ ਜਾਰੀ ਕੀਤੀ ਚਿੱਠੀ ਉਹਦਾ ਉਲਥਾ ਵੀ ਨਹੀਂ ਕੀਤਾ, ਮਤਲਬ ਉਹਦੇ ਵਿੱਚ ਬੜਕਾਂ ਵਾਲਾ ਆਪਣੇ ਹਵਾਲੇ ਨਾਲ ਦਿੱਤਾ ਕਿ ਲਓ ਮੈਂ ਤਾਂ ਦਬਕਾ ਮਾਰਤਾ, ਮੈਂ ਤਾਂ ਹੀ ਕਰਤਾ। ਦੋ ਵੱਖ-ਵੱਖ ਹੋ ਗਈਆਂ। ਪੰਜਾਬ ਦੇ ਮੁੱਖ ਮੰਤਰੀ ਨੇ ਦਬਕਾ ਮਾਰਿਆ ਪੰਜਾਬ ਦੇ ਅਫਸਰਾਂ ਨੂੰ ਕਿ ਚੁੱਪ ਕਰਕੇ ਹੜਤਾਲ ਖਤਮ ਕਰੋ ਤੇ ਆ ਜਾਓ, ਤੇ ਲੋਕਾਂ 'ਚ ਗੱਲ ਤਾਂ ਇਹੀ ਗਈ ਕਿ ਦਬਕਾ ਮਾਰਿਆ, ਪਰ ਅੰਦਰ ਬੈਠਕ ਕਰਕੇ ਉਹਨਾਂ ਦੀਆਂ ਸਾਰੀਆਂ ਗੱਲਾਂ ਮੰਨ ਲਈਆਂ। ਉਸੇ ਤਰ੍ਹਾਂ ਟਵੀਟ ਕਰਕੇ ਜਥੇਦਾਰ ਸਾਹਿਬ ਦੇ ਬੋਲਾਂ ਤਾਂ ਐਂ ਕੀਤਾ ਕਿ ਮੈਂ ਖੰਡਨ ਕਰਦਾ, ਮੈਂ ਸਹਿਮਤ ਨਹੀਂ, ਦਾ ਕੋਈ ਮਤਲਬ ਨਹੀਂ, ਪਰ ਜਥੇਦਾਰ ਸਾਹਿਬ ਕੋਲ ਸੁਨੇਹਾ ਪਹੁੰਚਾਇਆ ਬਕਾਇਦਾ ਸਰਕਾਰੀ ਤੌਰ ਦੇ ਉੱਤੇ ਕਿ ਜਨਾਬ ਅਸੀਂ ਸਾਰੇ ਛੱਡ ਰਹੇ ਹਾਂ। ਇਹਦਾ ਕੀ ਮਤਲਬ ਹੈ? ਸੋ ਆਹ ਦੋ ਪੱਖ ਨੇ। ਹੁਣ ਪੁਲਿਸ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਕੋਲ ਇਹ ਸੁਨੇਹਾ ਪਹੁੰਚਦਾ ਕੀਤਾ ਕਿ ਅਸੀਂ ਪਹਿਲਾਂ ਹੀ 200 ਦੇ ਕਰੀਬ 197 ਤੋਂ ਵੱਧ ਮੁੰਡੇ ਛੱਡ ਚੁੱਕੇ ਸੀ, ਹੁਣ ਬਾਕੀ ਵੀ ਅਸੀਂ ਛੱਡ ਦਿੱਤੇ ਨੇ। 348 ਮੁੰਡਿਆਂ ਨੂੰ ਛੱਡਣ ਦਾ ਪੰਜਾਬ ਪੁਲਿਸ ਨੇ ਦਮ ਭਰਿਆ ਤੇ 360 ਫੜਿਆ ਕਹਿੰਦੇ ਸੀ। ਠੀਕ ਹੈ। ਤੇ 360 ਜੇ ਫੜੇ ਨੇ ਤੇ ਉਹਨਾਂ ਚੋਂ 348 ਛੱਡਤੇ ਤੇ ਪਿੱਛੇ ਰਹਿ ਗਏ 12। ਕੀ 12 ਚੋਂ 7 ਉਹ ਨੇ ਜਿਨ੍ਹਾਂ ਤੇ NSA ਲਾਇਆ, ਜਾਂ ਉਹ 7 ਵਿੱਚ ਨਹੀਂ ਗਣੇ ਅਜੇ? ਇਸ ਸਵਾਲ ਖੜਾ ਹੈ। ਉਹ ਸਪਸ਼ਟਤਾ ਜੇ ਨਹੀਂ ਆਈ, ਜਾਂ 12 ਅਜੇ ਪੰਜਾਬ 'ਚ ਨੇ, ਪੰਜਾਬ ਦੇ ਇਹਨਾਂ ਕੋਲ ਹੀ ਨੇ, ਉਹ ਸਵਾਲ ਹੈਗਾ, ਕਿਉਂਕਿ ਉਹਦੇ 'ਚ ਧਾਰਾਵਾਂ ਜਿਸ ਹਿਸਾਬ ਨਾਲ ਲਾਈਆਂ ਨੇ ਉਸ ਹਵਾਲੇ ਨਾਲ ਫਿਕਰਮੰਦੀ ਖੜੀ ਆ ਹੈ ਕਿ ਉਹਦੇ ਤੇ ਕੀ, ਕਿਉਂਕਿ ਤੇ ਧਾਰਾ 107 ਤੇ 151 ਦੇ ਤਹਿਤ ਜਿਹੜੇ ਮਾਮਲੇ ਨੇ ਉਹਦੇ ਤਹਿਤ ਜੋ 12 ਪੰਜਾਬ 'ਚ ਨੇ, ਫਿਰ ਤਾਂ ਉਹ ਜੇ ਅਦਾਲਤ 'ਚ ਪੇਸ਼ ਕਰਕੇ ਹੋਣਗੇ ਤਾਂ ਵੀ ਉਹਨਾਂ ਨੂੰ ਜ਼ਮਾਨਤਾਂ ਮਿਲ ਜਾਣਗੀਆਂ। ਨਹੀਂ ਤਾਂ ਫਿਰ ਜੇਕਰ ਇਸੇ ਤਰ੍ਹਾਂ ਇਸੇ ਮੁਹਿੰਮ ਦੇ ਤਹਿਤ ਕਿ ਉਹਨਾਂ ਨੂੰ ਸਮਝਾ ਕੇ ਬੁਝਾ ਕੇ ਜਾਂ ਉਹਨਾਂ ਨੂੰ ਤਾੜਨਾ ਕਰਕੇ ਉਹਨਾਂ ਤੇ ਨਜ਼ਰਸਾਨੀ ਕਰਕੇ, ਜਾਂ ਜੇਕਰ ਕੋਈ ਭਟਕਿਆ ਉਹਨੂੰ ਸਮਝਾਉਣਾ ਹੈ, ਜਾਂ ਜਿਹਨੂੰ ਸਮਝਾਉਣਾ ਕਿ ਸੋਸ਼ਲ ਮੀਡੀਆ ਤੇ ਕਿਵੇਂ ਜਾਣਾ, ਕੀ ਨਹੀਂ ਕਹਿਣਾ, ਕਿੰਨਾ ਕਹਿਣਾ, ਕੀ ਬੋਲਣਾ, ਜਾਂ ਜਾਣਬੁੱਝ ਕੇ ਬੈਨ ਲਾ ਰਿਹਾ ਤੁਹਾਡੀ ਆਜ਼ਾਦੀ ਦੇ ਉੱਤੇ ਬੋਲਣ ਦੇ ਉੱਤੇ ਵੀ। ਸੋ ਇਹ ਸਾਰੇ ਸਵਾਲ ਤਾਂ ਹੈਗੇ ਨੇ, ਪਰ ਉਹਦੇ ਵਿੱਚ ਫੇਰ ਵੀ ਜੇਕਰ 12 ਇੱਥੇ ਨੇ ਤਾਂ ਉਹਨਾਂ ਨੂੰ ਛੱਡਿਆ ਜਾ ਸਕਦਾ ਜੇਕਰ ਉਹ NSA ਵਾਲੇ ਅੱਡ ਨੇ, ਕਿਉਂਕਿ ਇਸ ਮੌਕੇ ਪੁਲਿਸ ਨੇ ਜਿਹੜੀ ਜਾਣਕਾਰੀ ਦਿੱਤੀ, ਚਾਹੇ ਉਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਦਿੱਤੀ, ਚਾਹੇ ਉਹ ਮੀਡੀਆ 'ਚ ਖਬਰ ਆ ਰਹੀ ਆ, ਉਹ 360 ਚੋਂ 348 ਨੂੰ ਛੱਡਣ ਦਾ ਦਮ ਭਰਦੇ ਨੇ। ਪਰ ਉਹ ਕੇਂਦਰੀ ਏਜੰਸੀਆਂ ਨੇ ਕਿਹਨਾਂ ਨੂੰ ਚੱਕਿਆ, NSA ਕਿਹਦੇ ਤੇ ਲੱਗਿਆ, ਕੀ ਕਾਰਵਾਈ ਹੈ ਉਹਨਾਂ ਦੇ ਤਹਿਤ, ਉਹਦੇ ਬਾਰੇ ਜਾਣਕਾਰੀ ਨਹੀਂ ਦਿੱਤੀ। ਸੋ ਇਸ ਲਈ ਇਹ ਹਵਾਲਾ ਵੱਖਰਾ ਖੜਾ, ਪਰ ਇਹਦਾ ਮਤਲਬ ਕਿ ਤੁਸੀਂ ਜਥੇਦਾਰ ਸਾਹਿਬ ਤੱਕ ਸੁਨੇਹਾ ਪਹੁੰਚਾ ਕੀਤਾ ਕਿ ਥੋੜਾ 24 ਘੰਟੇ ਦਾ ਅਲਟੀਮੇਟਮ, ਅਸੀਂ ਉਸ ਤੇ ਗੌਰ ਕੀਤਾ, ਅਸੀਂ ਉਸ ਤੇ ਛੱਡਿਆ, ਚਲੋ ਚੰਗੀ ਗੱਲ। ਪਰ ਅਜੇ ਵੀ ਪਿੰਡਾਂ 'ਚ ਇਹ ਸੁਨੇਹਾ ਆਪਸ 'ਚ ਫੈਲ ਰਿਹਾ, ਚਰਚਾ ਚੱਲ ਰਹੀ ਕਿ ਬਾਈ ਜੇ ਤੁਹਾਡੇ ਕਿਸੇ ਇਲਾਕੇ 'ਚੋਂ ਚੁੱਕਿਆ ਮੁੰਡਾ ਅਜੇ ਤੱਕ ਨਹੀਂ ਆਇਆ ਤਾਂ ਉਹਦੀ ਜਾਣਕਾਰੀ ਥਾਣੇ ਜਾ ਕੇ ਸੰਪਰਕ ਕਰੋ, ਸਾਂਝਾ ਕਰੋ, ਗੁਰੂ ਘਰ ਦੀ ਕਮੇਟੀ ਨਾਲ ਤਾਲਮੇਲ ਕਰੋ, ਪੰਚਾਇਤ ਨਾਲ ਤਾਲਮੇਲ ਕਰੋ, ਤਾਂ ਕਿ ਸਾਰਾ ਸਾਫ਼ ਹੋ ਸਕੇ, ਸੋ ਕਿਸੇ ਨਾਲ ਵਧੀਕੀ ਨਾ ਹੋਵੇ। ਪਰ ਇਹਦੇ ਵਿੱਚ ਹੁਣ ਇਹ ਇੱਥੋਂ ਅਗਲੀ ਕਾਰਵਾਈ ਕਿੱਧਰ ਨੂੰ ਤੁਰਦੀ ਹੈ, ਕਿਉਂਕਿ ਜਿਵੇਂ 24 ਘੰਟੇ ਦੇ ਅਲਟੀਮੇਟ ਦੇ ਹਵਾਲੇ ਨਾਲ ਮੁੰਡੇ ਛੱਡਤੇ ਤੇ ਜਥੇਦਾਰ ਸਾਹਿਬ ਨੇ ਕਿਹਾ ਕਿ ਅਸੀਂ ਹੁਣ ਪ੍ਰਚਾਰ ਦੇ ਲਈ, ਏਕਤਾ ਦੇ ਲਈ, ਨੈਸ਼ਨਲ ਮੀਡੀਆ ਦੇ ਜੋ ਪ੍ਰਚਾਰ ਕੀਤਾ ਸਿੱਖੀ ਦੇ ਖਿਲਾਫ, ਪੰਜਾਬ ਦੇ ਖਿਲਾਫ, ਪੰਜਾਬ ਦੀ ਜਵਾਨੀ ਦੇ ਖਿਲਾਫ, ਪੰਜਾਬ ਦੇ ਅਕਸ ਨੂੰ ਢਾਹ ਲਾਉਣ ਵਾਲਾ, ਉਹਦੇ ਖਿਲਾਫ ਜੇਕਰ ਕਾਰਵਾਈ ਨਾ ਹੋਈ ਤਾਂ ਅਸੀਂ ਫਿਰ ਖਾਲਸਾ ਵਹੀਰ ਲੈ ਕੇ ਤੁਰਾਂਗੇ। ਤੇ ਉਹਦੇ ਲਈ ਕੀ ਪ੍ਰੋਗਰਾਮ ਲਿਖਿਆ ਜਾ ਰਿਹਾ ਇਹਦੇ ਪਰ ਨਜ਼ਰ ਰਹੇਗੀ। ਤੇ ਹੁਣ ਜਿਹਨਾਂ ਨੇ ਇਹ ਕਿਹਾ ਸੀਗਾ ਜਥੇਦਾਰ ਹੋਰਾਂ ਨੇ ਕਿ ਭਾਈ ਅੰਮ੍ਰਿਤਪਾਲ ਜੇਕਰ ਪੁਲਿਸ ਦੀ ਗਰਚਾ ਸਾਫ਼ ਕਰੇ, ਕੀ ਪੁਲਿਸ ਨੇ ਇਸ ਵੀਡੀਓ ਰਾਹੀਂ ਜਥੇਦਾਰ ਸਾਹਿਬ ਨੂੰ ਵੀ ਜਵਾਬ ਦੇਤਾ? ਕਿਆ ਲਓ ਜੀ, ਉਹਦੀ ਤਾਂ ਵੀਡੀਓ ਆ ਗਈ, ਸਾਡੀ ਤਾਂ ਗਰਚ 'ਚ ਨਹੀਂ, ਬਿਨਾਂ ਕਹੇ ਜਵਾਬ ਦੇਤਾ। ਹੁਣ ਫਿਰ ਸਵਾਲ ਉਹਨਾਂ ਨੇ ਅੰਮ੍ਰਿਤਪਾਲ ਦੀ ਝੋਲੀ 'ਚ ਪਾਤਾ ਕਿ ਜਥੇਦਾਰ ਸਾਹਿਬ ਨੇ ਤੁਹਾਨੂੰ ਵੀ ਕਿਹਾ ਭਾਈ ਕਰੋ ਸਰੈਂਡਰ। ਤੇ ਕੀ ਪੁਲਿਸ ਨੇ ਇਹ ਉਧਰ ਲਿਆ ਕੇ ਤੀਰ ਉਧਰ ਵਾਲੇ ਪਾਸੇ ਖੜਾ ਕਰਤਾ? ਹੁਣ ਬਿਨਾਂ ਕੁਝ ਦਿੱਤਿਆਂ ਸਿਰਫ ਵੀਡੀਓ ਦੇ ਨਾਲੇ ਸਾਰਾ ਮਸਲਾ ਹੱਲ ਕਰਾ ਲਿਆ ਉਹਨਾਂ ਨੇ ਤਾਂ। ਤੇ ਹੁਣ ਫਿਰ ਅੰਮ੍ਰਿਤਪਾਲ ਨੇ ਵੀ ਸੁਨੇਹਾ ਪਹੁੰਚਾਇਆ ਜਥੇਦਾਰ ਹੋਰਾਂ ਨੂੰ ਕਿ ਜਥੇਦਾਰ ਸਾਹਿਬ ਬੁਲਾਓ ਸਰਬੱਤ ਖਾਲਸਾ, ਤੇ ਬੁਲਾਓ ਵੀ ਉਸ ਤਰ੍ਹਾਂ ਵਿਸਾਖੀ ਦੇ ਦਿਨ ਤੇ ਜਿਵੇਂ ਅਬਦਾਲੀ ਦੇ ਸਮੇਂ ਸੀਗਾ ਕਿ ਕੋਈ ਸਿੱਖ ਘਰੇ ਨਹੀਂ ਰਿਹਾ ਸੀਗਾ, ਕਿ ਬੁਲਾਓ ਇਹ ਜਿਹਾ। ਕਿ ਹੁਣ ਉਹ ਜਿਹਾ
ਸਰਬੱਤ ਖਾਲਸਾ ਬੁਲਾਇਆ ਜਾਏਗਾ ਕਿ ਉਹੀ ਜੀ ਇਕੱਤਰਤਾ ਹੋਏਗੀ, ਉਹ 'ਚ ਕੋਈ ਸਰਬਸੰਮਤੀ ਨਾਲ ਫੈਸਲਾ ਹੋਏਗਾ। ਕੌਮ ਕਿਸੇ ਨਵੇਂ ਤਰੀਕੇ ਨਾਲ, ਨਵੀਂ ਸੋਚ ਨਾਲ, ਨਵੀਂ ਵਿਚਾਰ ਨਾਲ, ਗੁਰਬਾਣੀ ਦੀ ਅਗਵਾਈ 'ਚ, ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਦੀ, ਕੌਮ ਦੀ, ਸਮਾਜ ਦੀ, ਸਰਬੱਤ ਦੇ ਭਲੇ ਦੀ ਕਿਹੜੇ ਰਾਹ ਉੱਤੇ ਤੁਰਨ ਦਾ ਅਗਲਾ ਰੂਪ ਰੇਖਾ ਲਿਖਦੀ ਹੈ, ਉਹਦੇ ਪਰ ਨਜ਼ਰ ਰਹੇਗੀ। ਸੋ ਹੁਣ ਇੱਕ ਸਵਾਲ ਉੱਧਰੋਂ, ਇੱਕ ਸਵਾਲ ਉੱਧਰੋਂ ਆ, ਤੇ ਇਹਦੇ ਵਿਚਾਲੇ ਪੁਲਿਸ ਆਪਣੇ ਆਪ ਨੂੰ ਬਾਹਰ ਦਿਖਾ ਰਹੀ ਹੈ ਕਿ ਦੇਖੋ ਜੀ ਸਾਡੇ ਨਾਲ ਗਿਰਫਤ 'ਚ ਬੰਦਾ ਹੈ ਤੇ ਨਾ ਜਿਹੜੇ ਫੜੇ ਅਸੀਂ ਉਹ ਵੀ ਛੱਡਤੇ। ਹੁਣ ਤਾਂ ਜੀ ਸਰੈਂਡਰ ਕਰਨ ਦੀ ਵਾਰੀ ਉੱਧਰ ਹੈ। ਅਸੀਂ ਤਾਂ ਜਥੇਦਾਰ ਸਾਹਿਬ ਦੇ ਬੋਲਾਂ ਤੇ ਫੁੱਲ ਚੜਾਤੇ। ਬੇਸ਼ੱਕ ਮੁੱਖ ਮੰਤਰੀ ਸਾਹਿਬ ਨੇ ਟਵੀਟ ਤੇ ਦਬਕਾ ਮਾਰਿਆ ਸੀ, ਪਰ ਹਕੀਕਤ 'ਚ ਅਸੀਂ ਸਾਰਾ ਕੁਝ ਕਰਤਾ ਜੀ ਜੋ ਕਿਹਾ ਗਿਆ। ਸੋ ਇਸ ਲਈ ਆਪਣੇ ਆਪ ਨੂੰ ਸਰਕਾਰ ਨੇ ਔਰ ਪੁਲਿਸ ਨੇ ਹੁਣ ਬਾਹਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਜੀ ਜੀ, ਦੇਖੋ ਅਲਟੀਮੇਟਮ ਦਾ ਅਸਰ ਕਿੱਦਾਂ ਹੋ ਰਿਹਾ, ਕਿਵੇਂ ਹੁੰਦਾ, ਇਹ ਤਾਂ ਹੁਣ ਨਾਲ ਦੇ ਨਾਲ ਦੀਪਕ ਜੀ ਅੱਗੇ ਗੱਲ ਇਹ ਆ, ਇਸੇ ਦੇ ਵਿੱਚ ਜੇ ਥੋੜੀ ਜਿਹੀ ਮੈਂ ਗੱਲ ਹੋਰ ਰੱਖਾਂ, ਜੇ ਜਿੱਦਾਂ ਕਈ ਜਾਣੇ ਚਿਤਾਰਦੇ ਆ ਵੀ ਮੇ ਵੀ ਪੁਲਿਸ ਦੇ ਦੁਆਰਾ ਇਹ ਉਹਦੀ ਕਹਿਣ ਦੇ ਉੱਤੇ ਜਾਂ ਉਹਨਾਂ ਦੇ ਸ਼ਿਕੰਜੇ ਹੇਠ ਆ ਕੇ ਇਹਨੇ ਕੀਤੀ ਆ, ਕਿ ਪੁਲਿਸ ਆਪ ਸਰਬੱਤ ਖਾਲਸਾ ਬੁਲਵਾ ਕੇ ਆਪਣੇ ਲਈ ਆਪ ਨਹੀਂ ਕਿਤੇ ਮੁਸੀਬਤ ਸਹੇੜੂਗੀ? ਨਹੀਂ, ਪੁਲਿਸ ਨੇ ਸਰਬੱਤ ਖਾਲਸਾ ਬੁਲਾਉਣ ਲਈ ਨਹੀਂ ਕਿਹਾ। ਨਹੀਂ, ਮਤਲਬ ਇਹਦੇ ਥਰੂ ਜਿੱਦਾਂ ਜੇ ਗੱਲ ਚੱਲਦੀ ਆ, ਜਿਵੇਂ ਆਪਾਂ ਲੱਗਦਾ ਕਿ ਲੱਗਦਾ ਕਹਾਇਆ। ਹਾਂ, ਨਹੀਂ, ਹੁਣ ਸਵਾਲ ਇਹ ਹੈ ਕਿ ਫਿਰ ਕਹਾਣੀ ਉੱਥੇ ਹੀ ਖੜੀ ਹੈ ਕਿ ਕੀ ਜਥੇਦਾਰ ਸਾਹਿਬ ਹੁਣ ਉਸ ਗੱਲ ਤੇ ਪ੍ਰਵਾਨ ਹੋਣਗੇ? ਪਹਿਲਾਂ ਤਾਂ ਇਹ ਗੱਲ। ਤੇ ਜੇ ਸਰਬੱਤ ਖਾਲਸਾ ਬੁਲਾਇਆ ਜਾਂਦਾ ਹੈ, ਫਿਰ ਉਹਦੇ ਚ ਫੈਸਲਾ ਕੀ ਹੁੰਦਾ, ਇਹ ਦੇਖਣ ਵਾਲੀ ਗੱਲ ਹੋਈ। ਕੀ ਪੁਲਿਸ ਉਧਰ ਵੀ ਪ੍ਰਾਪਤ ਕਰਨਾ ਚਾਹੁੰਦੀ ਹੈ? ਕੀ ਉਹ ਫੈਸਲਾ ਵੀ ਮਤਲਬ ਸਰਬੱਤ ਖਾਲਸੇ ਚ ਆਪਣੇ ਹਿਸਾਬ ਨਾਲ ਕਰਾਉਣਾ ਚਾਹੁੰਦੀ ਹੈ? ਪੰਜਾਬ ਦੇ ਵਿੱਚ ਜਦੋਂ ਬੇਅਦਬੀ ਵਾਲੇ ਮਾਮਲੇ ਹੋਏ, ਤਦ ਉਹ ਤੋਂ ਬਾਅਦ ਸਰਬੱਤ ਖਾਲਸਾ ਹੋਇਆ, ਚਾਹੇ ਉਹਨੂੰ ਅਧਿਕਾਰਕ ਤੌਰ ਤੇ ਮਾਨਤਾ ਦਿੱਤੀ ਗਈ ਕਿ ਨਹੀਂ, ਜੀ ਉਹ ਤਾਂ ਅਕਾਲ ਤਖਤ ਸਾਹਿਬ ਤੇ ਨਹੀਂ ਬੁਲਾਇਆ ਗਿਆ। ਤੇ ਉਸ ਸਮੇਂ ਸਰਬੱਤ ਖਾਲਸੇ ਦੇ ਵਿੱਚ ਜਿਹੜੀ ਸੰਗਤ ਪਹੁੰਚੀ ਸੀ, ਉਹ ਇਸ ਹਵਾਲੇ ਨਾਲ ਪਹੁੰਚੀ ਸੀ ਕਿ ਭਾਈ ਆਪਾਂ ਮਤਲਬ ਕਿ ਆਹ ਮਸਲੇ ਹੱਲ ਕਰਾਉਣੇ ਨੇ। ਤੇ ਪਰ ਉੱਥੋਂ ਜਦੋਂ ਜਥੇਦਾਰਾਂ ਦੀ ਨਿਯੁਕਤੀਆਂ ਦਾ ਮਾਮਲਾ ਸਾਹਮਣੇ ਆਇਆ ਤਾਂ ਸੰਗਤ ਹੈਰਾਨ ਹੋ ਗਈ ਸੀ ਇਹ ਕੀ ਬਣਿਆ। ਤੇ ਇਸ ਲਈ ਇੱਥੇ ਵੀ ਪਤਾ ਨਹੀਂ ਕੱਲ ਨੂੰ ਬੁਲਾ ਕੇ ਕੱਲ ਨੂੰ ਆਪਣੇ ਹਿਸਾਬ ਦੇ ਫੈਸਲੇ ਨਾਲ ਕੋਈ ਕਰਵਾਉਣੇ ਹੋਣ ਕਿਸੇ ਨੇ। ਇਹ ਵੀ ਨਵੇਂ ਸਵਾਲ ਖੜੇ ਨੇ। ਜੀ ਜੀ, ਬਿਲਕੁਲ। ਕਾਫੀ ਕੁਛ ਉਹਦੇ ਭਵਿੱਖ ਦੇ ਗਰਭ 'ਚ ਆ। ਜਿਉਂ-ਜਿਉਂ ਸਮਾਂ ਬੀਤਦਾ ਜਾਣਾ, ਉਹ ਚੀਜ਼ਾਂ ਜਿਹੜੀਆਂ ਉਹ ਕਲੀਅਰ ਸ਼ਾਇਦ ਜਿਹੜੀਆਂ ਹੋਣ। ਅਗਲੀ ਦੀਪਕ ਜੀ ਆਪਾਂ ਗੱਲਬਾਤ ਜੇ ਵੱਧਦੇ ਹਾਂ, ਸਵਾਲ ਪੰਜਾਬ ਦੇ ਪਾਣੀ ਨੂੰ ਲੈ ਕੇ, ਅਕਸਰ ਦਰਿਆਈ ਪਾਣੀ ਨੂੰ ਲੈ ਕੇ ਚੱਲਦਾ ਰਹਿੰਦਾ ਆ। ਬੀਤੇ ਦਿਨਾਂ ਦੇ ਵਿੱਚ ਹਿਮਾਚਲ ਦੇ ਦੁਆਰਾ ਜਿਹੜਾ ਪਾਣੀ ਤੇ ਸੈਸ ਨੂੰ ਲੈ ਕੇ ਗੱਲ ਬਣੀ ਸੀ, ਉਸ ਮਾਮਲੇ ਦੇ ਵਿੱਚ ਭੋਜਨ ਤੇ ਬੁਲਾਇਆ ਗਿਆ ਸੀਗਾ ਹਿਮਾਚਲ ਦੇ ਜਿਹੜੇ ਚੀਫ ਮਿਨਿਸਟਰ ਹੁਣਾਂ ਨੂੰ, ਆਪਣੇ ਇੱਧਰ ਮਾਨ ਹੁਣਾਂ ਨੇ ਬੁਲਾਇਆ ਆ। ਪਰ ਉਹਦੇ ਵਿੱਚ ਜਿਹੜੀਆਂ ਹੁਣ ਗੱਲਾਂ ਸਾਹਮਣੇ ਆ ਰਹੀਆਂ ਆ, ਉਹਦੇ ਤੋਂ ਇਦਾਂ ਲੱਗ ਰਿਹਾ ਆ ਵੀ ਕੀ ਪੰਜਾਬ ਨੇ ਆਪਣੇ ਦਰਿਆਈ ਪਾਣੀ ਦੇ ਨਾਲ ਬਿਜਲੀ ਤੋਂ ਵੀ ਦਾਅਵੇਦਾਰੀ ਛੱਡਤੀ ਆ? ਬਿਲਕੁਲ, ਇਹ ਕਈ ਸ਼ੰਕੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਇਸ ਸਵੇਰ ਵਾਲੀ ਰੋਟੀ ਦੇ ਉੱਤੇ ਭਗਵੰਤ ਮਾਨ ਤੇ ਸੁੱਖੂ ਹੋਰਾਂ ਨੇ ਕਿ ਨਹੀਂ ਜੀ, ਸਾਡੇ 'ਚ ਜਿਹੜੇ ਭਰਮ ਭੁਲੇਖੇ ਸੀ ਉਹ ਦੂਰ ਹੋ ਗਏ ਨੇ। ਮੁੱਖ ਮੰਤਰੀ ਹੋਰਾਂ ਨੇ ਕਹਿੰਦੇ ਸੈਸ ਵਾਲਾ ਸਵਾਲ ਚੁੱਕਿਆ ਜੀ, ਉਹਨਾਂ ਨੇ ਤਸੱਲੀ ਪ੍ਰਗਟਾਤੀ ਜੀ, ਪੰਜਾਬ ਤੇ ਕੋਈ ਬੋਝ ਨਹੀਂ ਜੀ, ਮਾਮਲਾ ਨਿਬੜ ਗਿਆ ਜੀ। ਸਵੇਰੇ ਪਰੌਂਠਿਆਂ ਤੇ ਬੁਲਾਇਆ ਸੀਗਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ। ਉਹ ਹਿਮਾਚਲੀ ਟੋਪੀ ਤੇ ਸ਼ਾਲ ਲੈ ਕੇ ਆਏ ਸੀ। ਸ਼ਾਲ ਤਾਂ ਮੋਢੇ ਤੇ ਰਖਾਇਆ, ਪਰ ਟੋਪੀ ਹੱਥਾਂ ਤੇ ਫੜੀ ਤੇ ਚੰਨੀ ਵਾਲਾ ਕੰਮ ਨਾ ਹੋ ਜਾਵੇ, ਕਹਿੰਦੇ ਕਿ ਇਸ ਲਈ ਉਹ ਧਿਆਨ ਰੱਖਿਆ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ। ਹਾਂ, ਪਰ ਉਸ ਤੋਂ ਬਾਅਦ ਕਹਿੰਦੇ ਜੀ ਉੱਥੇ ਚਰਚਾ ਹੋਈ ਤੇ ਭਗਵੰਤ ਮਾਨ ਹੋਰਾਂ ਨੇ ਸਵਾਲ ਰੱਖਿਆ ਕਿ ਤੁਸੀਂ ਜਿਹੜਾ ਸੈਸ ਲਾਤਾ ਉੱਥੇ, ਹੈ ਨਾ, ਤੇ ਉਹਦੇ ਨਾਲ ਤਾਂ ਸਾਡੇ ਤੇ ਬੋਝ ਪੈ ਜਾਊਗਾ ਨਾ। ਤੇ ਇਹ ਤਾਂ ਗਲਤ ਗੱਲ ਹੈ ਕਿ ਪਾਣੀਆਂ ਦੇ ਉੱਤੇ ਥੋੜਾ ਜਿਹਾ, ਪਾਣੀ ਤਾਂ ਜਿੱਥੋਂ ਦਰਿਆਈ ਪਾਣੀ ਆਪਣੇ ਆਪ ਬਹਿੰਦਾ, ਜਿੱਥੇ ਤੱਕ ਤੁਹਾਡੇ ਕੋਲ ਬਹਿੰਦਾ ਤੁਸੀਂ ਮਾਲਕ ਹੋ, ਜਿੱਥੇ ਅੱਗੇ ਸਾਡੇ ਕੋਲ ਬਹਿੰਦਾ ਅਸੀਂ ਮਾਲਕ ਹਾਂ। ਤੇ ਉਹਦੇ ਉੱਤੇ ਉਹ ਬਿਜਲੀ ਵਾਲੇ ਪ੍ਰੋਜੈਕਟਾਂ ਦੇ ਉੱਤੇ ਤੁਸੀਂ ਸੈਸ ਲਾ ਕੇ ਤੁਸੀਂ ਸਿੱਧਾ ਪਾਣੀ ਤੇ ਸੈਸ ਲਾ ਰਹੇ ਹੋ ਤੁਸੀਂ। ਤੇ ਇਸ ਹਵਾਲੇ ਨਾਲ ਜਦੋਂ ਇਹ ਸਵਾਲ ਆਇਆ, ਤਦ ਮਤਲਬ ਕਿ ਕਹਿੰਦੇ ਕਿ ਸੁੱਖੂ ਹੋਰਾਂ ਨੇ ਕਿਹਾ ਕਿ ਨਹੀਂ ਜੀ, ਅਸੀਂ ਤਾਂ ਪਣ ਬਿਜਲੀ ਪ੍ਰੋਜੈਕਟਾਂ ਦੇ ਉੱਤੇ ਲਾਇਆ। ਸਾਡੇ ਕੋਲ ਉੱਥੇ 172 ਦੇ ਕਰੀਬ ਪਣ ਬਿਜਲੀ ਪ੍ਰੋਜੈਕਟ ਚੱਲਦੇ ਨੇ, 172। ਤੇ ਉਹਨਾਂ 172 ਚੋਂ ਕਹਿੰਦੇ ਪੰਜਾਬ ਦਾ ਕੋਈ ਨਹੀਂ ਚੱਲਦਾ, ਇਸ ਲਈ ਅਸੀਂ ਪੰਜਾਬ ਤੇ ਤਾਂ ਕੋਈ ਬੋਝ ਨਹੀਂ, ਹਰਿਆਣੇ ਦਾ ਕੋਈ ਨਹੀਂ ਚੱਲਦਾ, ਇਸ ਲਈ ਹਰਿਆਣੇ ਤੇ ਬੋਝ ਨਹੀਂ। ਤੇ ਕਹਿੰਦੇ ਮੁੱਖ ਮੰਤਰੀ ਸਾਹਿਬ ਦੀ ਤਸੱਲੀ ਹੋ ਗਈ। ਪਰ ਮਾਹਿਰਾਂ ਦਾ ਜਾਂ ਮੀਡੀਆ ਕਰਮੀਆਂ ਦੇ ਕੁਝ ਮਨਾਂ 'ਚ ਇਹ ਸਵਾਲ ਆਇਆ ਕਿ ਜਿਹੜਾ BBMB ਵਾਲਾ ਪ੍ਰੋਜੈਕਟ ਆ ਸਾਡਾ, ਭਾਖੜਾ ਪਿੰਡ ਅਚਾਨਕ ਅਖੀਰਲੇ ਮੋੜ ਤੇ ਜਾਣ ਬੁੱਝ ਕੇ ਹਿਮਾਚਲ 'ਚ ਪਾ ਦਿੱਤਾ ਗਿਆ। ਦੇਖੋ, ਤੇ ਉਹਦੇ ਨਾਲੋਂ ਐ ਹੋ ਗਿਆ ਕਿ ਜਿਵੇਂ ਭਾਖੜਾ ਪ੍ਰੋਜੈਕਟ ਸਾਰਾ ਹੀ ਮਤਲਬ ਕਿ ਉਹਨਾਂ ਦੇ ਹਿੱਸੇ ਚਲਾ ਗਿਆ। ਸੋ ਹੁਣ ਕਹਿੰਦੇ ਜੀ BBMB ਤਾਂ ਹੁਣ ਅੱਜ ਕੱਲ੍ਹ ਸੈਂਟਰ ਦੇ ਕੰਟਰੋਲ 'ਚ ਆ, ਹੁਣ ਤਾਂ ਜੀ ਉੱਥੋਂ ਸੈਂਟਰ ਤੋਂ, ਇਹਦਾ ਮਤਲਬ ਉਹਦਾ ਬੋਝ ਕੱਲ ਨੂੰ ਪੰਜਾਬ ਤੇ ਨਹੀਂ ਪੈਣਾ, ਉਹ ਪੰਜਾਬ ਦਾ ਪ੍ਰੋਜੈਕਟ ਹੈ। ਤੇ ਕੀ ਉਹਦੇ ਰਾਹੀਂ ਅਜੇ ਇਹ ਖੱਸਾ ਖੜਾ ਹੈ? ਪਰ ਐਂ ਹੀ ਨਹੀਂਗਾ, ਇੱਕ ਹੋਰ ਪਹਿਲੂ ਹੈ। ਇੱਕ ਨਾ ਛਾਨਣ ਪ੍ਰੋਜੈਕਟ ਹੈ ਸਾਡਾ, ਜਿਹੜਾ ਅੰਗਰੇਜ਼ਾਂ ਦੇ ਟਾਈਮ ਲੱਗਿਆ ਸੀਗਾ। ਉਹ ਛਾਨਣ ਪ੍ਰੋਜੈਕਟ ਜਿਹੜਾ ਜੋਗਿੰਦਰ ਨਗਰ ਵਿਚਾਲੇ ਆ,
ਉੱਥੇ ਕਹਿੰਦੇ ਕਿ ਉਹ 99 ਸਾਲਾ ਲੀਜ਼ ਸੀ ਤੇ ਉਹ ਠੀਕ ਹੈ। ਲੀਜ਼ ਹੁਣ 2024 ਚ ਕਹਿੰਦੇ ਖਤਮ ਹੋ ਜਾਣੀ ਹੈ। ਹੂੰ ਤੇ ਉਹ ਤੋਂ ਬਾਅਦ ਕਹਿੰਦੇ ਹਿਮਾਚਲ ਦੀ ਉਹਦੇ ਪਰ ਵੀ ਅੱਖ ਆ ਉਸ ਪ੍ਰੋਜੈਕਟ ਤੇ। ਹਿਮਾਚਲ ਪਹਿਲਾਂ ਵੀ ਦਾਅਵਾ ਕਰਦਾ ਹੈ, ਕੋਰਟ ਕਚਹਿਰੀ ਜਾ ਕੇ ਉਹ ਸਾਬਤ ਕੀਤਾ ਕਿ ਨਹੀਂ ਸਾਡਾ ਉਹ ਪ੍ਰੋਜੈਕਟ ਆ, ਪਰ ਹੂੰ ਹੁਣ ਉਹਦੀ ਦਾਅਵੇਦਾਰੀ ਦਾ ਨਵਾਂ ਸਵਾਲ ਖੜਾ। ਬੇਸ਼ੱਕ ਇਹ ਚੋਂ ਸਮਝੌਤਾ ਹੋਇਆ ਕਿ ਹਾਂ ਠੀਕ ਹੈ ਜੀ, ਆਪਾਂ ਜਿਹੜੀਆਂ ਆਪਣੀਆਂ ਰੋਪਵੇ ਬਣਨੀਆਂ ਨੇ, ਚਾਹੇ ਉਹ ਅਨੰਦਪੁਰ ਸਾਹਿਬ ਤੋਂ ਨੈਣਾ ਦੇਵੀ ਤੱਕ ਵਾਲਾ ਹੋਵੇ, ਚਾਹੇ ਉਹ ਪਠਾਨਕੋਟ ਤੋਂ ਡਲਹੌਜੀ ਵਾਲੀ ਹੋਵੇ, ਉਹਦੇ ਪਰ ਸਹਿਮਤੀ ਹੋਈ ਆ ਦੋਵੇਂ ਸਰਕਾਰਾਂ ਦੀ, ਇਹ ਠੀਕ ਹੈ ਪ੍ਰੋਜੈਕਟ। ਪਰ ਜਿਹੜਾ ਆਹ ਸਵਾਲ ਖੜਾ ਹੋ ਗਿਆ, ਇਹਦਾ ਜਵਾਬ ਨਾ ਕੱਲ ਅਜੇ ਸਰਕਾਰ ਨੇ ਦਿੱਤਾ, ਨਾ ਸੁੱਖੂ ਨੂੰ ਅਜੇ ਪੁੱਛਿਆ। ਸੋ ਹੁਣ ਇਹ ਜ਼ਰੂਰ ਹੋਇਆ ਕਿ ਦੋਵੇਂ ਸੂਬਿਆਂ ਦੇ ਪਾਣੀਆਂ ਨੂੰ ਲੈ ਕੇ, ਬਿਜਲੀ ਨੂੰ ਲੈ ਕੇ ਅਧਿਕਾਰੀ ਬੈਠਕਾਂ ਦਾ ਦੌਰ ਚਲਾਉਣਗੇ ਆਪਸ ਚ। ਤੇ ਪੰਜਾਬ ਸਰਕਾਰ ਨੇ ਇਹ ਵੀ ਕਿਹਾ ਕਿ ਸੈਸ ਨੂੰ ਲੈ ਕੇ ਬੇਸ਼ੱਕ ਭਰੋਸਾ ਪ੍ਰਗਟਾ ਦਿੱਤਾ ਗਿਆ ਉਧਰੋਂ ਕਿ ਸਾਡੇ ਤੇ ਕੋਈ ਆਰਥਿਕ ਬੋਝ ਨਹੀਂ ਪੈਣਾ, ਪਰ ਅਸੀਂ ਕਮੇਟੀ ਬਣਾ ਰਹੇ ਹਾਂ, ਉਹ ਕਮੇਟੀ ਸਾਰੇ ਮਾਮਲੇ ਨੂੰ ਬਾਚੂਗੀ, ਪੜੂਗੀ, ਸਮਝੂਗੀ। ਸੋ ਉਹ ਤੋਂ ਬਾਅਦ ਇਹ ਹੈ ਕਿ ਕੀ ਉਹਦੇ ਵਿੱਚ BBMB ਵਾਲਾ ਪ੍ਰੋਜੈਕਟ, ਕੀ ਉਹਦੇ ਵਿੱਚ ਦਰਿਆਈ ਪਾਣੀਆਂ ਨੂੰ, ਕਿਉਂਕਿ ਦਰਿਆਈ ਪਾਣੀ ਜਿੱਥੋਂ ਲੰਘਦੇ ਨੇ ਉੱਥੋਂ ਮਾਲਕ ਨੇ ਜੋ ਚੋਂ ਨਹਿਰ ਕੱਢੀ ਹੈ, ਫਿਰ ਉਹ ਸੂਬੇ ਨੂੰ ਅਦਾਇਗੀ ਕਰਨੀ ਪੈਣੀ ਹੈ। ਇਸੇ ਗੱਲ ਲਈ ਹਰਿਆਣੇ ਤੋਂ, ਇਸੇ ਗੱਲ ਲਈ ਦਿੱਲੀ ਤੋਂ, ਇਸੇ ਗੱਲ ਲਈ ਰਾਜਸਥਾਨ ਤੋਂ ਪਾਣੀ ਦਾ ਮੁੱਲ ਮੰਗਿਆ ਜਾ ਰਿਹਾ ਕਿ ਬਹਿੰਦੇ ਦਰਿਆਵਾਂ 'ਚ ਤੁਹਾਡੇ ਲਈ ਚੀਚੀ ਨਹਿਰਾਂ ਬਣੀਆਂ ਨੇ। ਸੋ ਜਿੱਥੋਂ ਜਿੱਥੋਂ ਦਰਿਆ ਲੰਘਦਾ ਉੱਥੋਂ ਤੋਂ ਉਹ ਲੋਕ ਮਾਲਕ ਹੁੰਦੇ ਨੇ। ਪਰ ਇਹਦੇ ਉਲਟ ਜਾ ਕੇ ਹਿਮਾਚਲ ਜੇਕਰ ਸੈਸ ਲਾ ਕੇ ਖੇਡ ਰਿਹਾ ਤੇ ਉਹਦੇ ਵਿੱਚ ਪੰਜਾਬ ਵੀ ਕਰਦਾ, ਤੇ ਹੁਣ BBMB ਵਰਗਾ ਪ੍ਰੋਜੈਕਟ ਵੀ ਸਾਡਾ ਕਰਦਾ, ਭਾਖੜਾ ਡੈਮ ਵਾਲਾ ਪ੍ਰੋਜੈਕਟ ਵੀ ਸਾਡਾ ਉਹਦੇ ਵਿੱਚ ਜ਼ਿਕਰ ਆ ਜਾਂਦਾ, ਤੇ ਉਧਰ ਜੋਗਿੰਦਰ ਨਗਰ ਵਾਲੇ ਪ੍ਰੋਜੈਕਟ ਦੇ ਉੱਤੇ ਵੀ ਹਿਮਾਚਲ ਦੀ ਨਜ਼ਰ ਹੈ। ਤਾਂ ਸਰਕਾਰ ਨੂੰ ਇੰਨੀ ਦੇਰ ਬਾਅਦ ਬੋਲਣਾ ਤੇ ਉਹ ਹੁਣ ਵੀ ਗੋਲਮੋਲ ਬੋਲਣਾ, ਇਹ ਸਵਾਲ ਖੜਾ। ਸੋ ਇਹ ਵੱਡਾ ਗੰਭੀਰ ਮਸਲਾ, ਮੈਨੂੰ ਲੱਗਦਾ ਪਰ ਗੌਰ ਕਰਨੀ ਚਾਹੀਦੀ ਹੈ। ਇਹ ਸਾਡੇ ਪਾਣੀਆਂ ਦੇ ਉੱਤੇ, ਬਿਜਲੀ ਤੇ ਕਿਤੇ ਹੱਕ ਗਵਾਉਣ ਵਾਲਾ ਪਹਿਲੂ ਨਾ ਸਾਬਤ ਹੋ ਜਾਵੇ। ਜੀ ਜਿੱਦਾਂ ਪਹਿਲਾਂ ਗੱਲ ਕਰਕੇ ਹਟੇ ਆ, ਅੰਗਰੇਜ਼ੀ ਚ ਮਿੰਨਤਾਂ ਕਰ ਲੈਂਦੇ, ਪੰਜਾਬੀ ਚ ਬੜਕਾ ਮਾਰ ਲੈਂਦੇ ਆ। ਇਹਦੇ ਵਿੱਚ ਵੀ ਕੀ ਪਤਾ ਹਾਥੀ ਦੇ ਦੰਦ ਵੱਖੋ ਵੱਖਰੇ ਨਾ ਹੋਣ। ਬਿਲਕੁਲ ਜੀ ਜੀ। ਅਗਲੀ ਦੀਪਕ ਜੀ, ਜੇ ਗੱਲ ਆਪਾਂ ਕਰਦੇ ਜਾਈਏ, ਆਪਾਂ ਨੂੰ ਪਤਾ ਵੀ ਮੌਸਮ ਦੇ ਕਰਕੇ ਕਿਸਾਨਾਂ ਦੀ ਫਸਲਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚ ਰਿਹਾ ਆ। ਅਜੇ ਕਹਿੰਦੇ ਵੀ ਪੁਰਾਣੀ ਗਿਰਦਾਵਰੀ ਹੋਈ ਨਹੀਂ ਆ, ਤੇ ਫਿਰ ਮੀਂਹ ਤੇ ਗੜੇਮਾਰੀ ਦੀ ਜਿਹੜੀ ਉਹ ਸੰਭਾਵਨਾ ਹੈ। ਹਾਂ ਬਿਲਕੁਲ ਜੀ, ਇਹ ਬੜੀ ਫਿਕਰਮੰਦੀ ਹੈ ਕਿ ਜੇ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਬਦਲਦਾ ਜਾ ਰਿਹਾ, ਤੇ ਪਿਛਲੇ ਕਿੰਨੇ ਦਿਨਾਂ ਤੋਂ ਮੌਸਮ ਵਿਭਾਗ ਦੇ ਸਮੇਂ-ਸਮੇਂ ਅਲਰਟ ਆ ਰਹੇ ਨੇ। ਉਹਦੇ ਵਿੱਚ ਇੱਕ ਵਾਰ ਫਿਰ ਅਲਰਟ ਆਇਆ ਕਿ ਆਹ 3 ਦਿਨ ਪੰਜਾਬ ਦੇ ਵਿੱਚ, ਅੱਜ ਵੀਰਵਾਰ ਹੈ, ਵੀਰ, ਸ਼ੁੱਕਰ, ਸ਼ਨੀ, ਇਹ 3 ਦਿਨ ਮੌਸਮ ਖਰਾਬ ਹੋ ਸਕਦਾ। ਖਾਸ ਕਰਕੇ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਤਾਂ ਭਾਰੀ ਮੀਂਹ, ਤੇਜ਼ ਹਵਾਵਾਂ, ਗੜੇਮਾਰੀ, ਹਿਮਾਚਲ 'ਚ ਵੀ ਬਰਫ਼ਬਾਰੀ ਦੇ ਅਸਾਰ ਤੇ ਹਰਿਆਣੇ 'ਚ ਵੀ ਖਾਸੇ ਦੱਸੇ ਗਏ ਨੇ। ਤੇ ਉਹਦੇ ਨਾਲ ਇੱਕ ਵਾਰ ਫਿਰ ਕਿਸਾਨਾਂ ਦੀ ਫਿਕਰਮੰਦੀ ਕਿ ਪੁਰਾਣੀ ਨੂੰ ਤਾਂ ਦੇਸ਼ ਦਾ ਸਾਡਾ ਜਿਹੜਾ ਖੇਤੀਬਾੜੀ ਮੰਤਰੀ ਉਹ ਕਹਿੰਦਾ ਕੋਈ ਖਾਸ ਨੁਕਸਾਨ ਨਹੀਂ ਹੋਇਆ, ਹੈ ਨਾ। ਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਖੇਤਾਂ ਤੱਕ ਜਾ ਕੇ ਫੋਟੋਆਂ ਖਿਚਾ ਕੇ ਆ ਕੇ ਕਹਿੰਦੇ ਲਓ ਜੀ ਗਿਰਦਾਵਰੀ ਦੇ ਹੁਕਮ ਦਿੱਤੇ ਤੇ ਪਰ ਉਹਦੇ ਵਿੱਚ ਵੀ ਖਾਸਾ ਖੜਾ ਕਿ ਅਦਾਇਗੀ ਕਿਵੇਂ ਹੋਊਗੀ। ਕਿ ਬੇਸ਼ੱਕ ਕਿਹਾ ਕਿ ਹਾਂ ਅਸੀਂ ਲੋਨ ਦੀ ਕਿਸ਼ਤ ਰੋਕ ਦਿੰਦੇ ਹਾਂ, ਜੇ ਤੁਹਾਨੂੰ ਲੋਨ ਭਰਨ ਦੀ ਲੋੜ ਨਹੀਂ, ਪਰ ਉਹ ਵੀ ਸਹਿਕਾਰੀ ਬੈਂਕਾਂ ਦੇ ਵਾਲਾ ਹੀ ਹੈ, ਤੇ ਉਹਦੇ ਵਿੱਚ ਵੀ ਆ ਕਿ 33% ਵਾਲੇ ਨੂੰ ਮਾਫ ਹੋਊਗੇ, 50% ਵਾਲੇ ਨੂੰ। ਕਿੰਨੇ ਹੀ ਭਰਮ ਭੁਲੇਖੇ ਜੇ ਖੜੇ ਨੇ। ਪਰ ਉਹਦੇ ਵਿੱਚ ਆਹ ਨਵਾਂ ਫਿਕਰ ਹੈ ਕਿ ਜੇ ਪੁਰਾਣੀ ਫਸਲ ਅਸੀਂ ਜਿਹੜੀ ਮਤਲਬ ਬਰਬਾਦ ਹੋਈ ਆ ਸਾਡੀ, ਉਹਨੂੰ ਅਸੀਂ ਖੜੀ ਨਹੀਂ ਕਰ ਪਾ ਰਹੇ, ਉਹਨੂੰ ਬਚਾ ਨਹੀਂ ਪਾ ਰਹੇ, ਤੇ ਉੱਪਰ ਜੇਕਰ ਹੁਣ ਮੀਂਹ ਵਰਿਆ ਤੇ ਗੜੇ ਪਏ, ਫਿਰ ਰਹਿੰਦਾ ਖੁੰਦਾ ਝਾੜ ਵੀ ਖਰਾਬ ਹੋ ਜਾਣਾ, ਤੇ ਫਸਲ 'ਚ ਜੇ ਪਾਣੀ ਖੜ ਗਿਆ ਫਿਰ ਬਿਲਕੁਲ ਕਣਕ ਦਾ ਬੱਲੀ ਖਰਾਬ ਹੋ ਜਾਣੀ, ਤੇ ਸਬਜ਼ੀਆਂ ਦੇ ਉੱਤੇ ਪਹਿਲਾਂ ਹੀ ਅਸਰ ਆ, ਫਿਰ ਅਸਰ ਹੋਣ ਦਾ ਖਤਰਾ ਖੜਾ। ਸਰੋਂ ਤੇ ਕਣਕ, ਇਹਨਾਂ ਦੋਵਾਂ ਤਰ੍ਹਾਂ ਦੀ ਫਸਲ ਬਿਲਕੁਲ ਬਰਬਾਦ ਹੋਣ ਦਾ ਖਦਸ਼ਾ ਹੈ ਜੇਕਰ ਇਹ ਭਾਰੀ ਮੀਂਹ ਪੈ ਜਾਂਦਾ। ਤੇ ਦੱਸਿਆ ਜਾ ਰਿਹਾ ਜੀ ਕਿ 31 ਤਰੀਕ ਨੂੰ ਔਰ 1 ਤਰੀਕ ਨੂੰ, ਇਹਨਾਂ 2 ਦਿਨਾਂ ਦੇ ਵਿੱਚ ਤਾਂ ਮਤਲਬ ਗੜੇਮਾਰੀ ਔਰ ਭਾਰੀ ਮੀਂਹ ਦੇ ਅਸਾਰ ਨੇ। ਸੋ ਇਸ ਲਈ ਪੰਜਾਬ ਵਾਲਿਆਂ ਦੇ, ਹਰਿਆਣੇ ਵਾਲਿਆਂ ਦੇ, ਕਿਸਾਨਾਂ ਦੇ ਸਾਹ ਸੁੱਕੇ ਨੇ। ਤੋਂ ਪੁਰਾਣੀ ਗਿਰਦਾਵਰੀ ਅਜੇ ਹੋਈ ਨਹੀਂ ਤੇ ਨਵੀਂ ਮਾਰ ਦਾ ਖਤਰਾ ਪੈਦਾ ਹੋ ਗਿਆ। ਜੀ ਬਿਲਕੁਲ। ਅਗਲੀ ਕੇਂਦਰ ਦੀ ਥੋੜੀ ਜਿਹੀ ਇੱਕ ਗੱਲ ਕਰ ਲਈਏ, ਨਿਤਿਨ ਗਡਕਰੀ ਹੁਣਾਂ ਨੂੰ ਜਿਹੜਾ ਉਹ ਲੈ ਕੇ, ਨਿਤਿਨ ਗਡਕਰੀ ਕਹਿੰਦੇ ਵੀ ਉਹਨਾਂ ਮੂਹਰੇ ਹੁਣ ਇਹ ਸਵਾਲ ਆ ਵੀ ਸਿਆਸਤ ਉਹ ਛੱਡਣਗੇ ਜਾਂ ਮੋਦੀ ਜੀ ਹੁਣਾਂ ਦਾ ਸਾਥ। ਉਹਨਾਂ ਦਾ ਵੀ ਕੁਛ ਲੱਗਦਾ ਵੀ ਮੋਦੀ ਹੁਣਾਂ ਦੇ ਨਾਲ ਲੱਗਦਾ ਨਹੀਂ ਵੀ ਸਭ ਕੁਝ ਠੀਕ ਆ। ਨਹੀਂ, ਇਹ ਗੱਲ ਇਹ ਹੈ ਰਾਜਕਰਨ ਵੀਰ ਹੋਰੀ ਕਿ ਨਿਤਿਨ ਗਡਕਰੀ ਹੋਰੀ ਨਾ ਇੱਕ ਵੱਖਰੇ ਸੋਚ ਵਾਲੇ, ਵੱਖਰੀ ਵਿਚਾਰ ਵਾਲੇ, ਵੱਖਰੇ ਢੰਗ ਤਰੀਕੇ ਨਾਲ ਚੱਲਣ ਵਾਲੇ ਲੀਡਰ ਵਜੋਂ ਜਾਣੇ ਜਾਂਦੇ। ਹਾਂ, ਕੱਦਵਾਰ ਲੀਡਰ ਨੇ ਬੀਜੇਪੀ ਦੇ, 2 ਵਾਰ ਜਿੱਤ ਚੁੱਕੇ ਨੇ, ਤੇ ਇਹਨਾਂ ਦੇ ਰਾਸ਼ਟਰੀ ਪ੍ਰਧਾਨ ਰਹਿ ਚੁੱਕੇ ਨੇ, RSS ਦੇ ਖਾਸ ਮੰਨੇ ਜਾਂਦੇ ਨੇ, ਨਾਗਪੁਰ ਕੈਂਪ ਦੇ ਚੰਗੇ ਭਰੋਸੇਯੋਗ ਲੀਡਰਾਂ ਚੋਂ ਮੰਨੇ ਜਾਂਦੇ ਨੇ, ਆਪਣੀ ਸ਼ੈਲੀ 'ਚ ਕੰਮ ਕਰਨ ਲਈ ਜਾਣੇ ਜਾਂਦੇ ਨੇ। ਬੇਸ਼ੱਕ ਉਹਨਾਂ ਦਾ ਵਿਭਾਗ ਹੋਵੇ, ਉਹ ਕਹਿੰਦੇ ਜੀ ਮੇਰਾ ਕੰਮ ਬੋਲਦਾ, ਵੋਟ ਤਾਂ ਪੰਜਾਬ ਸਰਕਾਰ ਨੇ ਲਾਏ ਸੀ, ਪਰ ਨਿਤਿਨ ਗਡਕਰੀ ਦੇ ਹਵਾਲੇ ਨਾਲ ਕਈ ਵਾਰ ਚਰਚਾ ਹੁੰਦੀ, ਉਹਨਾਂ ਦਾ ਕੰਮ ਬੋਲਦਾ। ਹਾਂ, ਪਰ ਇਹ ਵੱਖਰੀ ਗੱਲ ਆ ਕਿ ਨੋਟ ਵੀ ਸਭ ਤੋਂ ਵੱਧ ਉਹੀ ਇਕੱਠੇ ਕਰਦੇ ਨੇ, ਲੋਕਾਂ ਦੀ ਜੇਬ ਵੀ ਸਭ ਤੋਂ ਵੱਧ ਉਹੀ ਵੜਦੇ ਨੇ, ਟੋਲ ਪਲਾਜ਼ਿਆਂ ਰਾਹੀਂ, ਹੈ ਨਾ, ਉਹ ਸਾਰਾ ਕੁਛ ਉਹਨਾਂ ਕੋਲੇ ਜਾਂਦਾ। ਹਾਂ,
ਪਰ ਇੱਧਰ ਇਹ ਵੀ ਕੋਈ ਸ਼ੱਕ ਨਹੀਂਗਾ ਕਿ ਭਾਜਪਾ ਦੇ ਅੰਦਰ ਇਸ ਮੌਕੇ ਜਦੋਂ ਵਾਜਪਾਈ ਔਰ ਅਡਵਾਨੀ ਹੋਰਾਂ ਦਾ ਯੁੱਗ ਬੀਤਿਆ, ਉਸ ਤੋਂ ਬਾਅਦ ਮੋਦੀ ਕੈਂਪ ਉੱਭਰਿਆ, ਤੇ ਮੋਦੀ ਕੈਂਪ ਦੇ ਨਾਲ ਇੱਕ ਕੈਂਪ ਬੀਜੇਪੀ ਚ ਆਲਰੇਡੀ ਪਹਿਲਾਂ ਤੋਂ ਸੀਗਾ, ਜਿਹੜਾ ਸੁਸ਼ਮਾ ਸਵਰਾਜ, ਅਰੁਣ ਜੇਤਲੀ, ਰਾਜਨਾਥ ਸਿੰਘ ਵਾਲਾ ਸੀਗਾ ਜੀ। ਤੇ ਉਸੇ ਤਰ੍ਹਾਂ ਨਿਤਿਨ ਗਡਕਰੀ ਵੀ ਇੱਕ ਆਪਣੀ ਵੱਖਰੀ ਹੋਂਦ ਵਜੋਂ ਉੱਭਰੇ ਸੀ। ਸੁਸ਼ਮਾ ਸਵਰਾਜ ਤੇ ਅਰੁਣ ਜੇਤਲੀ ਨਹੀਂ ਰਹੇ ਤੇ ਰਾਜਨਾਥ ਸਿੰਘ ਹੋਰੀ ਅੱਜ ਕੱਲ੍ਹ ਮੋਦੀ ਦੇ ਕੈਂਪ 'ਚ ਸ਼ਾਮਲ ਹੋ ਗਏ। ਸੋ ਉਹਦੇ ਬਾਵਜੂਦ ਵੀ ਨਿਤਿਨ ਗਡਕਰੀ ਆਪਣੇ ਆਪ ਦੇ ਵਿੱਚ ਆਪਣੀ ਧਿਰ ਬਣ ਕੇ ਕੰਮ ਕਰਦੇ ਰਹੇ। ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਨਾਗਪੁਰ ਦੀ ਪਸੰਦ ਹੋਣ ਦੇ ਨਾਤੇ ਮੰਨਿਆ ਜਾਂਦਾ ਸੀ ਕਿ ਮੋਦੀ ਤੋਂ ਬਾਅਦ ਨਿਤਿਨ ਗਡਕਰੀ ਨੂੰ ਪ੍ਰਧਾਨ ਮੰਤਰੀ ਵਜੋਂ ਸਾਹਮਣੇ ਲਿਆਂਦਾ ਜਾ ਸਕਦਾ ਹੈ। ਉਮੀਦਵਾਰ ਚੁਣਨਾ ਦਾ ਪ੍ਰਧਾਨ ਮੰਤਰੀ ਲੋਕਾਂ ਨੇ, ਪਾਰਟੀ ਦੀ ਸਰਕਾਰ ਕਿਹਦੀ ਬਣਾਉਣੀ ਕਿਹਦੀ ਨਹੀਂ, ਪਰ ਉਹ ਪ੍ਰਧਾਨ ਮੰਤਰੀ ਦੇ ਚਿਹਰੇ ਵਜੋਂ ਨਾਗਪੁਰ ਦੀ ਜਾਂ ਸੰਘ ਦੀ ਪਸੰਦ ਹੋ ਸਕਦੇ ਸੀ। ਪਰ ਇਹ ਸਭ ਦੇ ਦਰਮਿਆਨ ਇਹ ਮੋਦੀ ਕੈਂਪ ਵੱਲੋਂ ਜੋਗੀ ਨੂੰ ਅੱਗੇ ਲਿਆਉਣਾ ਹੈ ਨਾ, ਜਾਂ ਫਿਰ ਅਮਿਤ ਸ਼ਾਹ ਨੂੰ ਦੌੜ 'ਚ ਦਿਖਾਉਣਾ, ਸੋ ਉਹਦੇ ਨਾਲ ਕਿਤੇ ਨਾ ਕਿਤੇ ਨਿਤਿਨ ਗਡਕਰੀ ਨਿਰਾਸ਼ ਤੇ ਇਕੱਲਾਪਣ ਕਹਿੰਦੇ ਮਹਿਸੂਸ ਕਰਦੇ ਨੇ। ਇਹਦਾ ਝਲਕਾਰਾ ਉਹਨਾਂ ਨੇ ਪਿਛਲੇ ਸਾਲ ਵੀ ਦਿੱਤਾ ਸੀ। 2022 ਜੁਲਾਈ 2022 ਦੇ ਵਿੱਚ ਉਹਨਾਂ ਦਾ ਇੱਕ ਬਿਆਨ ਆਉਂਦਾ ਹੈ ਕਿ ਕਦੇ ਕਦੇ ਲੱਗਦਾ ਮੈਨੂੰ ਸਿਆਸਤ ਛੱਡ ਦੇਣੀ ਚਾਹੀਦੀ ਹੈ। ਤੇ ਅੱਜ ਫੇਰ ਨਾਗਪੁਰ 'ਚ ਇੱਕ ਸਨਮਾਨ ਸਮਾਗਮ ਸੀ 2 ਦਿਨ ਪਹਿਲਾਂ, ਉੱਥੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਤਾਂ ਹੀ ਵੋਟ ਪਾਇਓ ਜੇ ਮੇਰਾ ਕੰਮ ਪਸੰਦ ਹੈ, ਮੈਨੂੰ ਮੱਖਣ ਮੁੱਖਣ ਨਹੀਂ ਲਾਉਣਾ ਆਉਂਦਾ, ਨਹੀਂ ਫਿਰ ਕਿਸੇ ਮਰਜ਼ੀ ਨੂੰ ਵੋਟ ਪਾ ਦਿਓ, ਤੇ ਮੈਂ ਕਿਸੇ ਨੂੰ ਬਾਰ-ਬਾਰ ਖੁਸ਼ ਨਹੀਂ ਕਰ ਸਕਦਾ, ਕਿਸੇ ਨੂੰ ਬਾਰ-ਬਾਰ ਖੁਸ਼ ਨਹੀਂ ਕਰ ਸਕਦਾ। ਕਦੇ ਕਦੇ ਲੱਗਦਾ ਮੈਨੂੰ ਰਾਜਨੀਤੀ ਛੱਡ ਦੇਣੀ ਚਾਹੀਦੀ ਹੈ। ਕਿ ਇਹ ਵੀ ਆਪਣੇ ਤਰ੍ਹਾਂ ਦੀ ਰਾਜਨੀਤੀ ਹੈ। ਰਾਜਨੀਤੀ ਤਾਂ ਰਾਜਨੀਤੀ ਹੈ, ਉਹਦਾ ਮਤਲਬ ਇਹ ਨਹੀਂ ਹੈ ਕਿ ਐਮਐਲਏ ਐਮਪੀ ਚੁਣੇ ਹੋਏ ਨੁਮਾਇੰਦੇ ਰਾਜਨੀਤੀ ਕਰਦੇ ਨੇ। ਆਹ ਬਿਆਨ ਵੀ ਇੱਕ ਰਾਜਨੀਤੀ ਹੈ। ਕੀ ਇਹ ਬਿਆਨ ਆਰਐਸਐਸ ਨੂੰ ਯਾਦ ਦਿਵਾਉਣ ਲਈ ਹੈ? ਕੀ ਇਹ ਪਾਰਟੀ ਨੂੰ ਯਾਦ ਦਿਲਾਉਣੀ ਕਿ ਮੈਨੂੰ ਭੁੱਲ ਨਾ ਜਾਇਓ ਮੈਂ ਵੀ ਦਾਅਵੇਦਾਰ ਹਾਂ ਪ੍ਰਧਾਨ ਮੰਤਰੀ ਦਾ? ਤੇ ਜਾਂ ਇਹ ਸੱਚਮੁੱਚ ਵੱਖਰੀ ਤਰ੍ਹਾਂ ਦੀ ਰਾਜਨੀਤੀ ਹੈ ਕਿ ਮੈਂ ਹੁਣ ਆਪਣੇ ਤਰੀਕੇ ਨਾਲ ਚੱਲੂਗਾ, ਹੁਣ ਮੈਂ ਮੋਦੀ ਹੋਰਾਂ ਦੇ ਕੈਂਪ 'ਚ ਨਹੀਂ ਮੰਨਣੀ, ਪ੍ਰਧਾਨ ਮੰਤਰੀ ਦੇ ਨਾਤੇ ਮੰਨ ਲਈ ਜਿੰਨੀ ਮੰਨਣੀ ਹੈ, ਹੁਣ ਨਹੀਂ ਮੈਂ ਮੰਨਦਾ? ਕੀ ਉਹ ਤਰ੍ਹਾਂ ਦੀ ਰਾਜਨੀਤੀ ਹੈ? ਜਾਂ ਸੱਚਮੁੱਚ ਉਹ ਹੁਣ ਇਹ ਚੋਣ ਵਾਲੀ ਸਿਆਸੀ ਧਿਰ ਚੋਂ ਨਿਕਲ ਕੇ ਸਮਾਜ ਸੇਵਾ ਕਿਸੇ ਹੋਰ ਤਰ੍ਹਾਂ ਕਰਨਾ ਚਾਹੁੰਦੇ ਨੇ? ਸੋ ਰਾਜਨੀਤੀ ਤਾਂ ਨਹੀਂ ਛੱਡ ਹੋਣੀ, ਪਰ ਹਾਂ ਜਿਹਨੇ ਰਾਜਨੀਤੀ ਕਰਨੀ ਸੀ ਉਹਨੇ ਪਹਿਲਾਂ ਕਰ ਲਈ। ਨਿਤਿਨ ਗਡਕਰੀ ਨੇ ਸੰਕੇਤ ਇਹ ਦਿੱਤੇ ਕਿ ਮੈਂ ਰਾਜਨੀਤੀ ਛੱਡਣਾ ਚਾਹੁੰਦਾ ਜਾਂ ਮੈਂ ਕਿਸੇ ਨੂੰ ਖੁਸ਼ ਨਹੀਂ ਕਰ ਸਕਦਾ। ਅਗਲਿਆਂ ਨੇ ਕੀ ਕੀਤਾ? ਭਾਜਪਾ ਦੀ ਸੰਸਦੀ ਬੋਰਡ ਚੋਂ ਪਹਿਲਾਂ ਨਿਤਿਨ ਗਡਕਰੀ ਨੂੰ ਬਾਹਰ ਕੀਤਾ ਤੇ ਇਹਦੇ ਨਾਲ ਛੋਟੇ ਕੱਦ ਵਾਲੇ ਲੀਡਰ ਸ਼ਾਮਲ ਕਰ ਲਏ। ਹੋਰ ਛੱਡੋ, ਸੀਈਸੀ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਚੋਂ ਨਿਤਿਨ ਗਡਕਰੀ ਨੂੰ ਬਾਹਰ ਕਰਤਾ। ਦੇਖੋ, ਸੋ ਅਗਲੇ ਉਧਰ ਪਰ ਕੁਤਰੀ ਜਾਂਦੇ ਨੇ ਤੇ ਇੱਧਰ ਇਹ ਸੋਚਦੇ ਸੀ ਕਿ ਨਾਗਪੁਰ ਦੇ ਹਵਾਲੇ ਨਾਲ ਮੈਂ ਪ੍ਰਧਾਨ ਮੰਤਰੀ ਦੇ ਦਾਅਵੇਦਾਰ ਦਾ ਉਮੀਦਵਾਰ ਬਣ ਜਾਣਾ, ਦਾਅਵੇਦਾਰ ਬਣ ਜਾਣਾ। ਤੇ ਇੱਧਰ ਇਸ ਲਈ ਕੀ ਇਹ ਹੁਣ ਅੰਦਰ ਇੱਕ ਤਰ੍ਹਾਂ ਦਾ ਇਹ ਸਥਿਤੀ ਪੈਦਾ ਹੋ ਗਈ ਕਿ ਮੈਨੂੰ ਉਹ ਕਮੇਟੀਆਂ ਚੋਂ ਬਾਹਰ ਕਰ ਰਹੇ ਨੇ ਤੇ ਅਗਲੀ ਵਾਰ ਪਤਾ ਨਹੀਂ ਮੈਨੂੰ ਜੇਕਰ ਸਰਕਾਰ ਬਣ ਗਈ ਮੈਨੂੰ ਲੈਣਗੇ ਵੀ ਨਹੀਂ ਲੈਣਗੇ ਉਹਦੇ ਵਿੱਚੋਂ, ਇਸ ਲਈ ਪਹਿਲਾਂ ਹੀ ਮੈਂ ਬੜਾ ਬਣ ਜਾਵਾਂ ਲਾਂਭੇ ਹੋ ਕੇ। ਜਾਂ ਲੱਗ ਰਿਹਾ ਕਿ ਪਤਾ ਨਹੀਂ ਹੁਣ ਬੀਜੇਪੀ ਨੂੰ ਸਰਕਾਰ ਨਹੀਂ ਆਉਣੀ, ਕਿਉਂਕਿ ਅੰਦਰ ਵੀ ਤਾਂ ਇੱਕ ਚਰਚਾ ਹੁੰਦੀ ਹੈ ਨਾ, ਬਾਹਰੋਂ ਤਾਂ ਹਵਾ 'ਚ ਜਿੰਨਾ ਮਰਜ਼ੀ ਦਿਖਾਈ ਜਾਓ ਕਿ ਗਵਾਰਾ ਏਦਾਂ ਹੈ, ਪਰ ਅੰਦਰ ਪਤਾ ਹੁੰਦਾ ਨਾ ਗਵਾਰੀ ਦੀ ਕਿੰਨੀ ਖਿੱਚ ਪੈ ਗਈ ਕਿ ਗਵਾਰਾ ਫਟ ਤਾਂ ਨਹੀਂ ਜਾਣਾ ਇਸ ਵਾਰ 2024 'ਚ। ਇਸ ਲਈ ਨਿਤਿਨ ਗਡਕਰੀ ਆਪਣੇ ਆਪ ਨੂੰ ਬਾਹਰ ਰੱਖਣਾ, ਸਾਫ਼ ਦਿਖਾਉਣਾ ਚਾਹੁੰਦੇ ਨੇ। ਸੋ ਇਹ ਇੱਕ ਤਰ੍ਹਾਂ ਦੀ ਰਾਜਨੀਤੀ ਹੈਗੀ ਹੈ, ਪਰ ਉਹ ਰਾਜਨੀਤੀ ਦਾ ਕਿਹੜਾ ਪੱਖ ਹੈ? ਕਿ ਮੋਦੀ ਹੋਰੀ ਰਾਜਨੀਤੀ ਦੇ ਤਹਿਤ ਇਹਨੂੰ ਲਾਂਭੇ ਕਰਨਾ ਚਾਹੁੰਦੇ ਨੇ, ਨਿਤਿਨ ਗਡਕਰੀ ਨੂੰ ਕਿਨਾਰੇ ਕਰਨ 'ਚੋਂ ਕਾਮਯਾਬ ਹੋ ਜਾਣਗੇ, ਜਾਂ ਨਿਤਿਨ ਗਡਕਰੀ ਆਪਣੀ ਚਾਲ ਨਾਲ ਫਿਰ ਮੂਹਰੇ ਆ ਜਾਣਗੇ, ਜਾਂ ਸੱਚਮੁੱਚ ਉਹ ਚੋਣ ਪ੍ਰਕਿਰਿਆ ਵਾਲੀ ਰਾਜਨੀਤੀ ਤੋਂ ਲਾਂਭੇ ਹੋ ਜਾਣਗੇ। ਇਹ ਦੇਖਣ ਵਾਲੀ ਗੱਲ ਹੋਗੀ। ਪਰ ਨਿਤਿਨ ਗਡਕਰੀ ਨੇ ਸੰਕੇਤ ਦਿੱਤਾ ਕਿ ਮੈਂ ਰਾਜਨੀਤੀ ਛੱਡ ਸਕਦਾ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਦੀਪਕ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਵਿਸਤਾਰ ਜਾਣਕਾਰੀ ਦਿੱਤੀਆਂ। ਕੱਲ ਤੱਕ ਲਈ ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਜੀ। ਸਤਿ ਸ਼੍ਰੀ ਅਕਾਲ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ ਜੀ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।